ਤਾਂ ਸਾਰੇ ਲੋਕੀ ਕਹਿੰਦੇ ਵੀ ਆਮ ਪਾਰਟੀ ਵਾਲੇ ਬੜੇ ਇਮਾਨਦਾਰ ਆ। ਮੈਨੂੰ ਤਾਂ ਲੱਗਿਆ ਪਤਾ ਕਹਿੰਦੇ ਪੈਸੇ ਕਿਤੇ ਸੜਕਾਂ 'ਚ ਡਿੱਗਦੇ ਆ। ਸੜਕਾਂ 'ਚ ਸੁਣੀ ਗੱਲ? ਹੋਰ ਹੁਣ ਕਹਿੰਦੇ ਆ ਵੀ ਪੋਲ ਲੱਪੇ ਆ ਖੁੱਲਣ। ਅੱਛਾ। ਤੇ ਕੱਲ ਤਾਇਆ ਰੇਡ ਪੈ ਗਈ ਇੱਥੇ ਮੋਹਾਲੀ ਖਰੜ ਦੇ ਵਿੱਚ। ਅੱਛਾ। ਉੱਥੇ ਉੱਪਰੋਂ 9ਵੀਂ ਮੰਜ਼ਿਲ ਤੋਂ ਉਹਦੇ ਪਤਾ ਲੱਗਾ ਜਦੋਂ ਕਹਿੰਦੇ ਨੋਟਾਂ ਦੇ ਬੈਗ ਡਿੱਗ ਗਏ। 500 ਦੇ ਨੋਟ ਸੀ। ਫਿਰ ਉਹ ਇੱਕ ਬੰਦਾ ਲੈ ਕੇ ਦੌੜਨ ਲੱਗਾ। ਸਾਰੇ ਦੇ ਨੋਟ। ਪਰ ਫਿਰ ਪਤਾ ਲੱਗਾ ਵੀ ਈਡੀ ਨੇ ਰੇਡ ਕੀਤੀ ਹੈ ਇੱਥੇ। ਅੱਛਾ। ਉਹਦੇ ਵਿੱਚ ਇੱਕ ਨਿਖਲ ਮੁੰਡਾ ਜਿਹੜਾ ਹੈਗਾ ਉਹਦੇ ਦਾ ਆਫਿਸ ਕਹਿ ਲਓ ਘਰ ਕਹਿ ਲਓ ਉਹਦੇ ਵਿੱਚ ਰੇਡ ਕੀਤੀ ਆ। ਕਹਿੰਦੇ ਆ ਵੀ ਜਿਹੜਾ ਮੋਹਾਲੀ ਦਾ ਇੱਕ ਹੈਗਾ ਵੀ ਚੇਂਜ ਆਫ ਲੈਂਡ ਯੂਜ਼ ਜਿਹੜਾ ਆ। ਅੱਛਾ। ਇਹਦੀ ਐਵਜ ਦੇ ਵਿੱਚ ਪੈਸੇ ਜਿਹੜੇ ਆ ਬਹੁਤ ਵੱਡੀ ਮਾਤਰਾ 'ਚ ਇਕੱਠੇ ਹੋਏ ਆ। ਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਲਿੰਕ ਵੀ ਉਹਦੇ ਦੱਸਦੇ ਆ ਵੀ ਵੱਡੇ ਜਿਹੜੇ ਨੇਤਾ ਹੈਗੇ ਉਹਨਾਂ ਦੇ ਨਾਲ ਹੈਗੇ ਆ। ਤੇ ਉਹਦਾ ਪੈਸਾ ਈਡੀ ਨੇ ਹੁਣ ਰੇਡ ਪਾਈ ਆ। ਤੇ ਉਹ ਥੱਲੇ ਜਿਹੜਾ ਖੜਾ ਸੀ ਬੰਦਾ ਉਹਦਾ ਡਰਾਈਵਰ ਹੀ ਸੀ। ਅੱਛਾ। ਆਪ ਨਹੀਂ ਸੀ, ਆਪ ਉੱਪਰੋਂ ਸਿੱਟੇ ਉਹਨੇ ਡਰਾਈਵਰ ਨੇ ਚੱਕੇ ਆ। ਤੇ ਉਹਨਾਂ ਨੇ ਬਾਅਦ ਚ ਫੜਿਆ ਤੇ 21 ਲੱਖ ਦੇ ਕਰੀਬ ਕਹਿੰਦੇ ਵੀ ਸੀਜ਼ ਕੀਤਾ। ਬਾਕੀ 10 ਕਸਾਵਾਂ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਜਿੱਥੇ ਕੱਲ ਰੇਡ ਪਈ ਆ। ਅੱਛਾ। ਬਾਕੀ ਹੁਣ ਇਹ ਪਤਾ ਨਹੀਂ ਰੱਬ ਜਾਣੇ ਵੀ ਕਿੰਨਾ ਕੁਝ ਇੱਥੋਂ ਬਰਾਮਦ ਹੋਇਆ। ਇਹ ਹੁਣ ਆਪੇ ਖਬਰਾਂ 'ਚ ਆ ਜਾਣਾ। ਮਤਲਬ ਕਿ ਇਹ ਫਿਲਮ ਵਾਂਗੂ ਉੱਪਰੋਂ ਸੁੱਟੇ ਗਏ ਕਿ ਬੈਗ ਸੁੱਟਤਾ? ਤੇ ਉੱਪਰੋਂ ਬੈਗ ਸਿੱਟੇ ਆ ਫਿਰ ਖਿਲਰਦੇ ਤਾਂ ਹੈ ਹੀ ਆ। ਖਿਲਾਰ ਕੇ ਛੱਡ ਦਿੰਦੇ ਨੇ ਫਿਰ ਤਾਂ ਕੁਝ ਆਕੀ ਨਹੀਂ ਸੋਣੇ। ਫਿਰ ਤੋਂ ਜਾਂ ਤਾਂ ਲੋਕਾਂ ਦਾ ਇਹਨਾਂ ਨੇ ਹੀ। ਹਾਂ ਪਰ ਤਾਂ ਇਹ ਆ ਵੀ ਹੁਣ ਤੱਕ ਇਹੀ ਕਹਿੰਦੇ ਰਹੇ ਵੀ ਸਾਡਾ ਅਸੀਂ ਕਰਪਸ਼ਨ ਫ੍ਰੀ ਇੱਕ ਦੇਣਾ ਆ। ਹੁਣ ਪਹਿਲਾਂ ਦੇਖੋ ਵੀ ਭੁੱਲਰ ਉਦੋਂ ਫੜ ਹੋਇਆ ਹਨਾ। ਫਿਰ ਆ ਜਿਹੜਾ ਇਹਨਾਂ ਦਾ ਸੰਜੀਵ ਅਰੋੜਾ ਰਾਜ ਸਭਾ ਦਾ ਮਿਨਿਸਟਰ ਦੁਆ ਸੀਗਾ ਮੈਂਬਰ ਜਿਹੜਾ ਕਿਹਾ ਹੀ ਇਸ ਕਰਕੇ ਜਾਂਦਾ ਵੀ ਉਹ ਬੀਜੇਪੀ 'ਚ ਕਿਹਾ ਹੀ ਤਾਂ ਆ ਜਦੋਂ ਈਡੀ ਦੀ ਉੱਤੇ ਰੇਡ ਪੈ ਗਈ। ਹੁਣ ਇਹ ਸਾਰੇ ਤੁਸੀਂ ਕੱਢ ਲਓ। ਫਿਰ ਆਹ ਆਪਣੇ ਲਵਲੀ ਯੂਨੀਵਰਸਿਟੀ ਵਾਲਾ ਵੀ ਦੇਖ ਲਓ। ਇੱਥੇ ਵੀ ਦੱਸਦੇ ਆ ਵੀ ਈਡੀ ਦੀ ਰੇਡ ਆ। ਜਿਹੜਾ ਬੰਦਾ ਸੱਚਾ ਸੁੱਚਾ ਆ ਉਹ ਚਾਹੇ ਈਡੀ ਆਵੇ ਚਾਹੇ ਸੀਬੀਆਈ ਆਵੇ ਉਹਨੂੰ ਕੀ ਡਰ ਆ ਜਿਹਦਾ ਮਰਜ਼ੀ ਆ ਜਾਵੇ। ਜਿਹੜਾ ਬੰਦਾ ਹੁਣ ਇਹਦਾ ਡਰਦਾ ਆ ਦੈਟ ਮੀਨਸ ਕੁਛ ਕਾਲਾ ਹੈ। ਪਰ ਦੂਜੀ ਗੱਲ ਮਾਸਟਰ ਇਹ ਆ ਜਿਹੜਾ ਹੁਣ ਆਪਣਾ ਹੈਗਾ ਚੀਫ ਮਿਨਿਸਟਰ ਆ ਆਪਣਾ ਆਹੋ ਹੁਣ ਉਹਦੇ ਬਜਾਏ ਹਰੇਕ ਵਾਰ ਪਤਾ ਲੱਗਦਾ ਸ਼ਰਾਬੀ ਆ ਬੈਠਾ। ਸ਼ਰਾਬ ਪੀ ਹੁਣ ਦੇਖਿਆ ਜੋ ਵੀਡੀਓ ਆਈਆਂ ਨਾ ਬਾਹਰ ਦੀਆਂ ਸ਼ਰਾਬਾਂ ਪੀ ਤਾਂ ਉੱਥੇ ਜਾਂਦਾ। ਪਰ ਦੱਸ ਜਿਹੜਾ ਬੰਦਾ ਇਹੋ ਜਿਹੀ ਉੱਚੇ ਉਹਦੇ ਤੇ ਬੈਠਾ ਹੋਵੇ ਸ਼ਰਾਬੀ ਹੋਵੇ ਉਹ ਕੰਮ ਕਿੱਦਾਂ ਸਹੀ ਕਰ ਲੂਗੇ? ਹਾਂ ਬਾਕੀ ਤਾਂ ਗੱਲ ਕਰਦਾ ਮੈਂ। ਹਾਂ ਚਲੋ ਸ਼ਰਾਬ ਤਾਂ ਸਾਰੇ ਪੀਂਦੇ ਹੀ ਆ। ਨਹੀਂ ਘਰ ਪੀ ਲੈਣਾ ਘਰ ਪੀ ਲੈਣਾ। ਇਹੀ ਆ ਵੀ ਜਦੋਂ ਤੁਸੀਂ ਇੱਕ ਅਹੁਦੇ ਤੇ ਆ ਤੁਹਾਡੇ ਤੇ ਜ਼ਿੰਮੇਵਾਰੀ ਦਿੱਤੀ ਹੋ। ਤੁਸੀਂ ਜਿਸ ਕੰਮ ਹੁਣ ਬੰਦਾ ਆ ਕੋਈ ਮੰਨ ਲਓ ਕਿ ਬੈਂਕ ਵਿੱਚ ਆ ਜਾਂ ਇੱਕ ਮਾਸਟਰ ਦੀ ਲਾ ਲਈਏ। ਮਾਸਟਰ ਕੋਈ ਪੀ ਕੇ ਸਕੂਲੇ ਜਾਂਦਾ ਇਹੀ ਭਗਵੰਤ ਮਾਨ ਨੇ ਗਾਲਾਂ ਕੱਢਣੀਆਂ। ਇਹਦੇ ਮਿਨਿਸਟਰਾਂ ਨੇ ਜਾ ਕੇ ਨੁਕਸ ਕੱਢਣੇ ਆ। ਤੁਹਾਡੀ ਵੀ ਇਹ ਜੌਬ ਆ। ਜਦੋਂ ਤੁਸੀਂ ਖਾਸ ਤੌਰ ਤੇ ਵਿਧਾਨ ਸਭਾ ਦੇ ਅੰਦਰ ਗਏ ਆ ਉਹ ਤਾਂ ਬਹੁਤ ਇੱਕ ਤੁਸੀਂ ਕਾਨੂੰਨ ਬਣਾਉਣੇ ਹਨਾ। ਉਹਦੇ ਵਿੱਚ ਤੁਹਾਡੇ ਕੰਨ ਅੱਖਾਂ ਪੰਜੇ ਇੰਦਰੀਆਂ ਜਿਹੜੀਆਂ ਖੁੱਲੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਤੁਸੀਂ ਕਾਨੂੰਨ ਬਣਾਉਣੇ ਲੋਕਾਂ ਲਈ ਲੋਕਾਂ ਦੇ ਸੁਧਾਰ ਦੇ ਲਈ। ਉੱਥੇ ਉਹ ਪਤਾ ਹੀ ਨਹੀਂ ਲੱਗਦਾ ਉਹਨੂੰ ਵੀ ਕੀ ਚੱਲ ਰਿਹਾ। ਜਿਹਨੂੰ ਭਾਈ ਆਪਣੀ ਸੁਰਤ ਨਹੀਂ ਉਹ ਬਾਕੀ ਦਾ ਨੂੰ ਕੀ ਸੰਭਾਲੂਗਾ। ਬੜੀਆਂ ਆਸਾਂ ਸੀ ਲੋਕਾਂ ਨੂੰ ਬਈ ਇਹਨਾਂ ਦੇ ਉੱਤੇ ਪਰ ਉਹਨਾਂ ਨੂੰ ਵੀ ਬਾਹਰ ਨਿਕਲੇ। ਮੈਂ ਤਾਂ ਇਹ ਸੜਕਾਂ ਦੇ ਉੱਤੇ ਰੋਡ ਦੇ ਉੱਤੇ ਮੈਨੂੰ ਤਾਂ ਐਂ ਲੱਗਦਾ ਸੀ ਭਗਤ ਸਿੰਘ ਹੀ ਮੈਂ ਹੀ ਆ ਵੀ ਬਦਲਾਵ ਲਿਆਣਾ ਹੁਣ ਝਾੜੂ ਵਾਲੇ ਜਿੱਦਾਂ ਹੁਣ ਹੋਇਆ ਵੀ ਸਾਰਾ ਬਦਲ ਜੂ ਤਖਤਾ ਪਲਟ ਹੋ ਜਾਊਗਾ ਵੀ ਅੱਜ ਜਿਸ ਦਿਨ ਹੁਣ ਆ ਗਏ। ਪਰ ਸਾਰਾ ਕੁਝ ਹੀ ਉਲਟ ਹੋਇਆ। ਸਾਰਾ ਤਾਂ ਇਦਾਂ ਦੇ ਇੱਕ ਇਤਿਹਾਸ ਸਿਰਜਿਆ ਤਾਮਿਲਨਾਡੂ 'ਚ। ਇਸੇ ਤਰੀਕੇ ਨਾਲ ਇੱਕ ਨਵਾਂ ਹੀ ਮੁੰਡਾ ਆਇਆ ਹੁਣ ਐਕਟਰ ਆ ਜਿਹੜਾ ਵਿਜੇ ਆਇਆ ਪਾਰਟੀ ਇੱਕ ਬਣਾਉਂਦਾ। ਇਹਨਾਂ ਵਾਂਗੂ ਹੀ ਉਹ ਕਹਿੰਦਾ ਵੀ ਮੈਂ ਕਰਪਸ਼ਨ ਖਤਮ ਕਰ ਦੇਣੀ ਆ। ਮੈਂ ਸਕੀਮਾਂ ਬੜੀਆਂ ਲੋਕ ਲਵਾਪਣੀਆਂ ਦਿੱਤੀਆਂ। ਮੈਂ ਤਾਂ ਸਾਰਿਆਂ ਨੂੰ ਇੰਨੇ ਪੈਸੇ ਦੇ ਦੇਣੇ ਆ। ਮੈਂ ਤਾਂ ਤੁਹਾਡੀ ਲਾਈਫ ਹੀ ਬੜੀ ਈਜ਼ੀ ਕਰ ਦੇਣੀ ਆ। ਇਹ ਤਾਂ ਬੰਦੇ ਸਾਨੂੰ ਖਾ ਗਏ ਇਹ ਸਾਨੂੰ ਲੁੱਟ ਗਏ ਚਾਹੇ DMK ਆ ਚਾਹੇ ਜਿਹੜੀ ਸਾਰੇ ਜਿਹੜੇ ਬਿਲਕੁਲ ਵੀ ਇਹ ਤਾਂ ਸਾਨੂੰ ਖਾ ਪੀ ਗਏ। ਹੁਣ ਉਹਦੇ ਵਿੱਚ ਉਹ ਜਿੱਤ ਗਿਆ ਬੰਦਾ ਭਾਵੇਂ ਚਲੋ 10 ਸੀਟਾਂ ਜ਼ਿਆਦਾ ਲੈ ਗਿਆ ਤੇ ਕਾਂਗਰਸ ਨੇ ਵੀ ਉਹਨੂੰ ਸਪੋਰਟ ਕਰਤੀ। ਚਲੋ ਉਹ ਵੱਖਰਾ ਮੁੱਦਾ ਇਹ ਆ ਵੀ ਤਾਮਿਲਨਾਡੂ ਵਾਲੇ ਖੁਸ਼ ਬਹੁਤ ਆ ਵੀ ਅਸੀਂ ਬਦਲਾਅ ਕਰ ਦਿੱਤਾ। ਪੰਜਾਬ ਵਾਲੇ ਇਹ ਕਹੀ ਜਾਂਦੇ ਆ ਵੀ ਅਸੀਂ ਵੀ ਬਹੁਤ ਖੁਸ਼ ਹੋਏ ਸੀ ਸਾਡਾ ਭਰਮ ਤੁਹਾਡਾ 2 ਸਾਲ ਹੀ ਨਿਕਲ ਜਾਣਾ ਹਨਾ। ਵੀ ਜਿੰਨੇ ਸਾਡੇ ਲੁਭਾਵਣੇ ਅਸੀਂ ਇੰਨੇ ਤਾਇਆ ਵੀ ਪਹਿਲਾਂ ਵਾਅਦੇ ਕਰ ਦਿੰਨੇ ਆ। ਪੈਸਾ ਹੁੰਦਾ ਕੋਈ ਨਹੀਂ। ਅਸੀਂ ਤੁਹਾਨੂੰ 1000 ਰੁਪਈਆ ਦੇ ਦੇਣਾ ਕੱਲੀ ਔਰਤ ਨੂੰ। ਪੈਸਾ ਹੋਊਗਾ ਤਾਂ ਦਵਾਂਗੇ। ਮੈਂ ਗੱਲ ਹੋਰ ਕਰਦਾ ਜੇ ਇੰਨੇ ਪੈਸੇ ਹੋਣ
ਵੀ ਉਹਨਾਂ ਸਾਰਿਆਂ ਨੂੰ ਦਿੱਤੇ ਜਾ ਸਕਦੇ, ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹ ਵੀ ਦੇ ਹੀ ਸਕਦੀ ਆ, ਹਾਂ ਹੈਗਾ ਨੀ? ਉਹਨਾਂ ਹੁੰਦੀ ਨਾ ਵੀ ਭਾਂਡੇ ਸਾਡੇ ਖਾਲੀ ਆ, ਖਜ਼ਾਨਾ ਸਾਡਾ ਖਾਲੀ, ਦੀਵਾਨੀ ਵਿੱਚ ਹੈ ਨਹੀਂ, ਤਾਂ ਦੇਣੇ ਕਿੱਥੋਂ ਆ? ਉਦਾਂ ਦੇ ਲੋਕੀ ਆ। ਮੈਂ ਤਾਂ ਲੋਕਾਂ ਦਾ ਜ਼ਿਆਦਾ ਨੁਕਸ ਕੱਢਦਾ ਵਾਸਤਾ ਕਿ ਲੋਕਾਂ ਨੂੰ ਨਹੀਂ ਪਤਾ ਵੀ ਪੈਸੇ ਕਿੱਥੋਂ ਬਣਨੇ, ਕੋਈ ਜਾਦੂ ਦੀ ਸ਼ੇਰੀ ਆ ਹਾਂ ਵੀ ਐਂ ਕਿਤੇ ਤਾਂ ਪੈਸੇ ਬਣ ਗਏ। ਹਾਂਜੀ ਜਿਹੜਾ ਤੁਸੀਂ ਟੈਕਸ ਦੇਣਾ ਆ, ਜਾਂ ਕੰਪਨੀਆਂ ਨੇ ਟੈਕਸ ਦੇਣਾ ਆ, ਜਾਂ ਜਿਹੜਾ ਆਪਣੇ ਜ਼ਮੀਨਾਂ ਦੇ ਹਾਲਾ ਜਾਂਦਾ ਆ, ਇਹੀ ਥੋੜੇ ਉਹਦੇ ਪੈਸੇ ਇਕੱਠੇ ਹੋਣੇ। ਹਾਂਜੀ ਕਮਾਈ ਤੋਂ ਵੱਧ ਲਾਵੋਗੇ ਤਾਂ ਕਰਜ਼ਾ ਲਵੋਗੇ, ਕਰਜ਼ਾ ਹੁਣ ਨਹੀਂ ਤਾਂ ਗਾਹ ਜਾ ਕੇ ਮੋੜਨਾ ਪਊ। ਹੁਣ ਤਾਂ ਸਾਡਾ ਵਿਆਜ ਹੀ ਇੰਨਾ ਹੋ ਗਿਆ ਕਿ ਉਨੀ ਕਮਾਈ ਨਹੀਂ ਜਿਹਨੇ ਸਾਡਾ ਵਿਆਜ ਚੱਲ ਜਾਂਦਾ। ਉਹੀ ਤਾਂ ਗੱਲ ਹੈ ਤਾਂ ਇਹ ਆ ਬਾਕੀਆਂ ਦਾ ਹੁਣ ਬਾਕੀਆਂ ਦਾ ਪਰ ਉਹ ਹਾਲਾਤ ਹੀ ਅੱਜ ਕੱਲ ਇੰਨੀ ਮੈਨੂੰ ਲੱਗਦਾ ਮਹਿੰਗਾਈ ਹੋਈ ਆ, ਵੈਸੇ ਹੀ ਬੰਦੇ ਦੀ ਮੱਤ ਵੱਜੀ ਹੋਈ ਆ। ਔਰ ਉਹ ਜੇ ਕਿਤੇ ਥੋੜਾ ਬਹੁਤ ਕੋਈ ਦੇ ਦਿੰਦਾ ਆਸ਼ਾ ਦੀ ਕਿਰਨ ਕਿ ਵੀ ਹਾਂ ਵੀ 1000 1500 ਇੰਨਾ ਮਿਲਣਾ, ਤਾਂ ਅਗਲਾ ਸੋਚਦਾ ਕਿ ਵੀ ਹਾਂ ਯਾਰ ਵੀ ਚੱਲ ਕੁਛ ਤਾਂ ਆ ਹੀ ਰਿਹਾ। ਐਜੂਕੇਸ਼ਨ ਲਵੀ ਸੀ ਆਪਣੇ ਹੈ ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ ਵੀ ਇਕਨੋਮੀ ਚੱਲਦੀ ਕਿੱਦਾਂ। ਬਿਲਕੁਲ ਹੀ ਠੀਕ ਹੈ, ਮੇਰੀ ਇਹਨਾਂ ਨੂੰ ਐਜੂਕੇਸ਼ਨ ਦੇਣ ਦੀ ਲੋੜ ਆ ਕਿ ਜੇ ਜਿੰਨੀ ਸਾਡੀ ਕਮਾਈ ਆ, ਅਗਰ ਉਹ ਤੋਂ ਅਸੀਂ ਵੱਧ ਖਰਚਾ ਕਰਾਂਗੇ, ਇਨਫਲੇਸ਼ਨ ਵਧਣੀ ਆ, ਮਹਿੰਗਾਈ ਵਧਣੀ ਆ। ਸਾਨੂੰ ਇਹ ਚਾਹੀਦਾ ਕਿ ਜਿਹੜੀ ਗਵਰਨਮੈਂਟ ਆ, ਜਿਹੜੀ ਵੀ ਕੋਈ ਰਿਸਪੌਂਸਿਬਲ ਗਵਰਨਮੈਂਟ ਆਉਂਦੀ ਮਾਸਟਰ ਆ, ਉਹ ਆ ਕੇ ਕਮਾਈ ਦੇ ਸਾਧਨ ਵਧਾਵੇ ਤੇ ਖਰਚਾ ਘੱਟ ਕਰੇ। ਜਿਹੜਾ ਕਰਜ਼ਾ ਚੜਿਆ ਉਹਨੂੰ ਹੌਲੀ ਹੌਲੀ ਲਾਓ, ਫੇਰ ਜਾ ਕੇ ਇਕਨੋਮੀ ਵਧੂਗੀ। ਸਾਡੇ ਇੰਡੀਆ ਦੇ ਰੁਪਏ ਦਾ ਹੁਣ ਇਹੀ ਹਾਲ ਆ, ਕਰਜ਼ਾ ਸਿਰ ਤੇ ਜ਼ਿਆਦਾ ਆ, ਰੁਪਈਆ ਸਾਡਾ ਡਿੱਗ ਗਿਆ, ਇਨਫਲੇਸ਼ਨ ਵੱਧ ਰਹੀ ਆ। ਬਿਲਕੁਲ ਇਹ ਕਰਜ਼ਾ ਜੇ ਨਹੀਂ ਮੋੜਾਂਗੇ ਤਾਂ ਜਿਹੜਾ ਸਾਡੇ ਮੁਲਕ ਦਾ ਮੰਦਾ ਹਾਲ ਗਾਇਬ ਹੋਣਾ ਹੀ ਹੋਣਾ। ਹੁਣ ਮੋਦੀ ਉਹਨਾਂ ਨਾਲ ਇਹਨਾਂ ਜਿਹੜੇ ਵਾਅਦੇ ਨਹੀਂ ਕੀਤੇ ਬੰਗਾਲ ਦੇ ਵਿੱਚ, ਵੈਸੇ ਬੰਗਾਲ ਵਿੱਚ ਜਿੱਤ ਕੇ ਨਾ ਹੋਣੇ, ਮਮਤਾ ਹਾਰ ਗਈ। ਬਿਲਕੁਲ ਹੁਣ ਉਹਦੇ ਵਿੱਚ ਵੀ ਤਾਂ ਤੁਸੀਂ ਦੇਖੋ ਵੀ ਕਲਕੱਤਾ ਜਦੋਂ ਦੇਸ਼ ਗੁਲਾਮ ਸੀਗਾ ਗੋਰਿਆਂ ਦਾ, ਕਲਕੱਤਾ ਸਭ ਤੋਂ ਬੈਸਟ ਸਿਟੀ ਸੀ ਇੰਡੀਆ ਦੀ, ਮੰਨਿਆ ਜਾਂਦਾ ਸੀ। ਇਹਨੂੰ ਸਭ ਤੋਂ ਬੈਸਟ ਮੰਨਿਆ ਜਾਂਦਾ ਸੀ ਵਪਾਰ ਦੇ ਪੱਖੋਂ। ਤੁਸੀਂ ਦੇਖੋ ਵੀ ਪੰਜਾਬੀ ਉੱਥੇ ਜਾ ਕੇ ਗਏ, ਟਰੱਕਾਂ ਟਰਾਂਸਪੋਰਟ ਦਾ ਸਿਸਟਮ ਉੱਥੇ ਸੀਗਾ, ਕਿੰਨੇ ਬਿਜ਼ਨਸ ਤਕੜੇ ਤਕੜੇ ਖੜੇ ਕਰ ਲਏ ਪੰਜਾਬੀਆਂ ਨੇ ਜਾ ਕੇ ਉੱਥੇ। ਅੱਜ ਵੀ ਪੰਜਾਬੀ ਕਮਿਊਨਿਟੀ ਜਿਹੜੀ ਆ ਉੱਥੇ ਪੂਰੀ ਹੱਬ, ਉਹਦਾ ਮਤਲਬ ਕੀ ਸੀ, ਪੰਜਾਬ ਨਾਲੋਂ ਵੀ ਅਮੀਰ ਜਿਹੜਾ ਕਲਕੱਤਾ ਸੀ। ਆਈਟੀ ਪਹਿਲਾਂ ਜਿਹੜੀ ਇੱਥੇ ਸਟਾਰਟ ਹੋਈ, ਬਾਅਦ ਦੇ ਵਿੱਚ ਜਿਹੜੀ ਆ ਬੰਗਲੌਰ, ਇਹ ਤੋਂ ਬਾਅਦ ਗਿਆ ਜਿਹਨੂੰ ਸਿਲੀਕਨ ਵੈਲੀ ਹੁਣ ਆਪਾਂ ਕਹਿਣ ਲੱਗ ਪਏ ਇੰਡੀਆ ਦੇ ਵਿੱਚ, ਪਹਿਲਾਂ ਕਲਕੱਤੇ ਨੂੰ ਮੰਨਿਆ ਜਾਂਦਾ ਸੀ। ਫਿਰ ਹੋਰ ਦੇਖੋ ਤੁਸੀਂ ਤਾਇਆ ਕਿੱਡਾ ਇਹ ਐਡਵਾਂਸ ਸ਼ਹਿਰ ਸੀ। ਬਾਕੀਆਂ 'ਚ ਰੇਲਾਂ ਵੀ ਚੱਲੀਆਂ, 'ਚ ਟ੍ਰੈਮ ਵੀ ਚੱਲੀ, ਅੱਜ ਵੀ ਚੱਲਦੀ। ਅੱਜ ਵੀ ਟ੍ਰੈਮ ਜਿਹੜੀ ਆ ਹਾਵੜਾ ਬ੍ਰਿਜ ਰੱਖ ਲਓ ਵੀ ਗੋਰਿਆਂ ਨੇ ਬਣਾਏ ਸੀ, ਗੋਰਿਆਂ ਦਾ ਜਾਨੀ ਸਭ ਤੋਂ, ਕਿਉਂਕਿ ਇਧਰੋਂ ਬੰਦਰਗਾਹ ਸੀ। ਅਸਲ ਦੇ ਵਿੱਚ ਜਦੋਂ ਗੋਰੇ ਆਏ ਨਾ ਆਪਣੇ ਹਿੰਦੁਸਤਾਨ ਦੇ, ਪਹਿਲਾਂ ਬੰਗਾਲ ਤੋਂ ਸ਼ੁਰੂ ਹੋਏ ਆ, ਬੰਗਾਲ ਤੋਂ ਆਏ ਸੀ। ਪਰ ਅੱਜ ਕਲਕੱਤਾ ਕਿੱਥੇ? ਉਹਦਾ ਕਾਰਨ ਕੀ ਹੋਇਆ? ਪਹਿਲਾਂ ਕਾਮਰੇਡ ਆ ਗਿਆ, ਤਾਂ ਕਾਮਰੇਡਾਂ ਨੇ ਆਉਂਦਿਆਂ ਨੇ ਕੀ ਕੀਤਾ, ਉਹੀ ਕਮਿਊਨਿਜ਼ਮ ਵੀ ਅਸੀਂ ਕੋਈ ਇਨਵੈਸਟਮੈਂਟ ਹੋਣ ਨਹੀਂ ਦੇਣੀ ਬਾਹਰਲੀ ਕੰਪਨੀਆਂ ਦੀ, ਉਹਦੇ ਵਿੱਚ ਹੜਤਾਲਾਂ ਕਰ ਦੇਣੀਆਂ ਝੱਟ। ਉਹਦੇ ਨਾਲ ਕੀ ਹੋਇਆ ਕਿ ਕੰਪਨੀਆਂ ਜਿਹੜੀਆਂ ਬਾਹਰ ਜਾਣ ਲੱਗੀਆਂ। ਫਿਰ ਇਹ ਆ ਗਈ ਤ੍ਰਿਣਮੂਲ ਕਾਂਗਰਸ, ਇਹਨਾਂ ਨੇ ਤਾਂ ਤੁਹਾਨੂੰ ਯਾਦ ਹੋਣਾ ਆ, ਟਾਟਾ ਵਾਲੇ ਨੈਨੋ ਵਾਲੀ ਫੈਕਟਰੀ ਸੀ, ਉਹਨੇ ਜ਼ਮੀਨ ਲਈ ਜੋ ਤੇ ਲਈ ਸਭ ਕੁਝ, ਨੈਨੋ ਦਾ ਕਾਰਖਾਨਾ ਲਾਉਣ ਲੱਗੇ ਉਹ। ਇਹੀ ਮਮਤਾ ਬੈਨਰਜੀ ਬਹਿ ਕੇ ਕਹਿੰਦੀ ਮੈਂ ਇੱਥੇ ਲੱਗਣ ਨਹੀਂ ਦੇਣਾ, ਉਹ ਚੱਕਿਆ ਗੁਜਰਾਤ, ਉਹ ਚੱਕ ਕੇ ਗੁਜਰਾਤ ਲੱਗ ਗਿਆ। ਗੁਜਰਾਤ ਜਾਣ ਦਾ ਕਾਰਨ ਜਿਹੜੀਆਂ ਕੰਪਨੀਆਂ ਦਾ ਇਹੀ ਸੀ, ਇਹਨਾਂ ਨੇ ਖੁੱਲ੍ਹ ਦੇਤੀ ਵੀ ਆਓ ਜਿਹੜਾ ਮਰਜ਼ੀ ਆਓ, ਅਸੀਂ ਤੁਹਾਡੀ ਜਿਹੜੀ। ਫਿਰ ਦੂਜਾ ਹੁਣ ਤੁਸੀਂ ਦੇਖੋ, ਜਿਹੜਾ ਵੀ ਤਾਇਆ ਕੰਪਨੀਆਂ ਨੇ ਜਾਣਾ, ਉਹਨੇ ਪਹਿਲਾਂ ਇਹ ਦੇਖਣਾ ਵੀ ਅਸੀਂ ਸੇਫ ਹੈਗੇ। ਹੁਣ ਆ ਵੋਟਾਂ ਤੋਂ ਬਾਅਦ ਦੇ ਹਾਲਾਤ ਦੇਖ ਲਓ, ਕਿੰਨੇ ਦੰਗੇ ਹੋ ਗਏ ਹੁਣ ਤੱਕ। ਉਦੋਂ ਦਾ ਟੁੱਟ ਭੱਜ ਹੋਈ ਜਾਂਦੀ, 4 ਤਰੀਕ ਦੇ ਆਏ ਆ। ਉਹ ਜਿਹੜਾ ਆਪਣਾ ਜਿਹੜਾ ਹੁਣ ਕਿਤੇ ਉੱਥੇ ਦਾ ਮੁੱਖ ਮੰਤਰੀ ਦਾਅਵੇਦਾਰ ਸ਼ਿਵਿੰਦਰ ਅਧਿਕਾਰੀ, ਆਹੋ ਹਾਂਜੀ, ਉਹਦਾ ਪੀਏ ਮਾਰ ਦਿੱਤਾ। ਪੀਏ ਮਾਰ ਤਾਂ ਦੇਖੋ, ਆਹੋ ਕੱਲ। ਤੇ ਇਹ ਪੀਏ ਤਾਂ ਚਲੋ ਕੱਲ ਮਾਰਿਆ, ਜਿੱਦਣ ਦੀਆਂ ਤਾਇਆ ਇਲੈਕਸ਼ਨ ਦਾ ਰਿਜ਼ਲਟ ਆਏ ਆ, ਉਸੇ ਦਿਨ ਤੋਂ ਤ੍ਰਿਣਮੂਲ ਕਾਂਗਰਸ ਦੇ ਵੀ ਦਫ਼ਤਰ ਭੰਨੇ ਆ, ਭਾਜਪਾ ਦੇ ਵੀ ਭੰਨ ਹੋਏ ਆ, ਜਾਨੀ ਦੋਨੇ ਪਾਸੇ, ਇਹ ਨਹੀਂ ਵੀ ਇੱਕ ਦੇ, ਸਾਰੇ ਭੰਨ ਹੋਏ ਆ। ਉਸ ਤੋਂ ਬਾਅਦ ਆ ਸ਼ਿਵਿੰਦਰ ਅਧਿਕਾਰੀ ਦਾ ਜਿਹੜਾ ਆ ਉਹ ਪੀਏ ਮਾਰ ਦਿੱਤਾ। ਦੇਖੋ ਅਗਲਾ ਖਾਸ ਬੰਦਾ ਸੀ, ਉਹਨੂੰ ਹੀ ਮਾਰ ਦਿੱਤਾ। ਹੁਣ ਇਹ ਪਤਾ ਨਹੀਂ ਵੀ ਕਿਸੇ ਨੇ ਟਸਲਬਾਜੀ 'ਚ ਮਾਰਿਆ ਜਾਂ ਇਹ ਪਾਰਟੀਬਾਜੀ 'ਚ ਮਾਰਿਆ, ਇਹ ਹੁਣ ਇਹ ਇਨਵੈਸਟੀਗੇਸ਼ਨ ਕੁਝ ਹੋਰ ਵੀ ਰੀਜ਼ਨ ਹੋ ਸਕਦਾ। ਰੀਜ਼ਨ ਆ। ਉਸ ਤੋਂ ਬਾਅਦ ਉਹਦੇ ਮਾਰਨ ਤੋਂ ਬਾਅਦ ਇੱਥੇ 3-4 ਬੰਬ ਧਮਾਕੇ ਵੀ ਹੋ ਗਏ, ਉਹਦੇ ਵਿੱਚ ਵੀ ਕਈ ਜ਼ਖਮੀ ਹੋਏ ਆ। ਇਹਦਾ ਮਤਲਬ ਕੀ ਆ ਵੀ ਸਾਡੇ ਵਿੱਚ ਅਸੀਂ ਕਹੀ ਤਾਂ ਜਾਂਦੇ ਆ ਅਸੀਂ ਡੈਮੋਕ੍ਰੇਟਿਕ ਕੰਟਰੀ ਆ, ਪਰ ਲੋਕਤੰਤਰ ਦੀਦਾ ਤਾਂ ਹੈ ਨਹੀਂ ਕਿਤੇ ਵੀ। ਅਸੀਂ ਜਿਹੜਾ ਰਿਜ਼ਲਟ ਲੈ ਕੇ ਤੁਹਾਨੂੰ ਐਕਸੈਪਟ ਨਹੀਂ ਕਰਦੇ। ਹਾਂ, ਪਰ ਦੂਜੇ ਪਾਸੇ ਉਹ ਵੀ ਕਹਿ ਰਹੇ ਨੇ ਕਿ ਇਹ ਵੋਟਾਂ ਕੈਂਸਲ ਕੀਤੀਆਂ ਗਈਆਂ, ਉਹ ਸਾਰੀਆਂ ਵੋਟਾਂ ਇਹਨੂੰ ਮਮਤਾ ਨੂੰ ਪੈਣੀਆਂ ਸੀ। ਇਹ ਵੀ ਇੱਕ ਹੈਗਾ ਬਈ ਬੀਜੇਪੀ ਵਾਲਿਆਂ ਨੇ ਵੋਟਾਂ ਕੈਂਸਲ ਕੀਤੀਆਂ। ਹਾਂਜੀ, ਤਾਂ ਮਮਤਾ ਜਿੱਤ ਨਹੀਂ ਸਕੀ, ਸ਼ਾਇਦ ਜਿੱਤ ਤਾਂ ਵੀ ਜਾਂਦੇ, ਕਿਉਂਕਿ ਕਈ ਵਾਰੀ ਇਦਾਂ ਹੁੰਦਾ ਮਾਸਟਰ ਵੀ ਜਿਹੜੀ ਇੱਕ ਪਾਰਟੀ ਹੈ ਨਾ, ਜਦੋਂ 5-10 ਸਾਲ ਰਹਿੰਦੀ ਆ, ਲੋਕਾਂ ਦਾ ਤਾਂ ਭਰੋਸਾ ਚੱਕਿਆ ਜਾਂਦਾ, ਤਾਂ ਕੁਝ ਵੀ ਨਹੀਂ ਕੀਤਾ। ਬਿਲਕੁਲ ਨਵੇਂ ਬੰਦੇ ਲਿਆਓ, ਨਵੇਂ ਲਿਆਓ, ਪੰਜਾਬ ਵਾਲੇ ਲਿਆਂਦੇ ਸੀ, ਹਾਂਜੀ, ਹੈ ਨਹੀਂ?
ਹੁਣ ਬੀਜੇਪੀ ਨੂੰ ਚਾਂਸ ਦਿੱਤਾ ਦੇਖੀਏ ਤਾਂ ਮੈਨੂੰ ਤਾਂ ਹੁਣ ਤੂੰ ਹੋਰ ਦੇਖੀ ਗੱਲ ਮੈਂ YouTube ਦੇਖਦਾ ਸੀ ਬੀਜੇਪੀ ਵਾਲੇ ਬੋਲੇ ਸੋ ਨਿਹਾਲ ਦੇ ਨਾਰੇ ਲਾਉਣ ਲੱਗੇ ਹੋਏ ਆ ਦੇਖਿਆ ਸੀ ਹਾਂਜੀ ਕਹਿੰਦੇ ਬੰਗਾਲ ਅਸੀਂ ਜਿੱਤ ਲਿਆ ਲਵੇਂ ਪੰਜਾਬ ਵੀ ਅਗਲਾ ਹੁਣ ਪੰਜਾਬ ਦੀ ਵਾਰੀ ਆ ਵੀ ਪੰਜਾਬ ਚੋਣਾ ਤਾਂ ਲੋਕਾਂ ਨੇ ਥੱਲੇ ਲਿਖਿਆ ਕਦੀ ਵੀ ਨਹੀਂ ਕਦੀ ਵੀ ਨਹੀਂ ਕਦੀ ਵੀ ਨਹੀਂ ਹੁੰਦਾ ਨੰਬਰ ਹੁਣ ਚੱਕ ਲੈਣਾ ਸੀ ਉਹ ਨੰਬਰ ਦੀ ਗੱਲ ਕਰਦੇ ਯਾਰ ਨੰਬਰ ਕਿੱਥੇ ਆ ਨੰਬਰ ਦਾ ਤਾਂ ਅੱਜ ਕੱਲ ਬੀਜੇਪੀ ਨਾਲ ਘੁੰਮਣ ਲੱਗ ਪਿਆ ਮੈਨੂੰ ਸ਼ੱਕ ਪੈਂਦੀ ਹੈ ਮਾਸਟਰਾ ਮੈਂ ਕਹਿਣ ਲੱਗਾ ਸੀ ਇਹ ਬੀਜੇਪੀ ਵਾਲੇ ਦੇ ਨਾਲ ਤੁਰਿਆ ਕਰਦਾ ਇਹ ਹੋ ਸਕਦਾ ਇਹ ਕਨਸੋਲ ਲੈਂਦਾ ਫਿਰਦਾ ਇਹ ਮੈਨੂੰ ਲੱਗਦਾ ਲੈ ਵੀ ਪਾਰਟੀ ਬਦਲੂਗੀ ਇਹਨਾਂ ਬੰਗਾਲ ਵਾਲਿਆਂ ਦੀ ਵੀਡੀਓ ਦੇਖ ਲਈ ਇਹਨਾਂ ਨਾਰੇ ਸੁਣ ਲਏ ਨਹੀਂ ਲੰਬੜਾ ਦਾ ਕੰਮ ਹੀ ਤਾਂ ਹੈ ਹੁੰਦਾ ਤੇ ਨੰਬਰ ਸਰਕਾਰ ਦੇ ਹੁੰਦੇ ਆ ਜਿਹੜੀ ਸਰਕਾਰ ਵੇਲੇ ਸਿਰ ਹੈਗੀ ਆ ਤਾਂ ਫਿਰ ਨੰਬਰ ਹੀ ਮਿਲੇ ਅਸਲ ਦੇ ਵਿੱਚ ਤੈਨੂੰ ਪਤਾ ਨੰਬਰ ਦਾ ਮਤਲਬ ਕੀ ਹੁੰਦਾ ਹਾਂ ਇਹ ਸ਼ਬਦ ਹੈਗਾ ਅਲੰਬਰਾ ਲੰਬਰਦਾਰ ਹਾਂਜੀ ਲੰਬਰ ਵੀ ਨੰਬਰ 1 ਹਾਂ ਲੰਬਰਾ ਉਹ ਲੰਬਰ ਦਾ ਸ਼ਬਦ ਵਿਗੜ ਕੇ ਲੰਬਰ ਬਣਿਆ ਹੋਇਆ ਗੋਰਿਆਂ ਨੇ ਬਣਾਇਆ ਹੋਇਆ ਇਹ ਮੈਨੂੰ ਲੱਗਦਾ ਸ਼ਾਇਦ ਲੂੰਬੜੀ ਮੈਨੂੰ ਤਾਂ ਐਂ ਲੱਗਿਆ ਸੀ ਵੀ ਚਲਾਕ ਵਾਲੇ ਨੇ ਇਹ ਚਲਾਕ ਵਾਲੇ ਲੰਬੜੀ ਆ ਸਹੀ ਗੱਲ ਆ ਵੀ ਵਕਤ ਨਾਲ ਅੰਗੂਰ ਖੱਟੇ ਕਰ ਦਿੰਦੇ ਨੇ ਯਾਰ ਇਹ ਉਹਨੂੰ ਲੰਬੜ ਵੀ ਕਹਿ ਗਿਆ ਬਾਅਦ ਚ ਇਦਾਂ ਵੀ ਕਹਤਾ ਚਲਾਕ ਵੀ ਬਾਹਲੇ ਆ ਨਾਲੇ ਦਾ ਜਾਨਵਰ ਦੀ ਤਸ ਵੀ ਦੇਤੀ ਵੈਸੇ ਲੰਬੜ ਖੁਸ਼ ਤਾਂ ਬੜਾ ਹੋਣਾ ਵੀ ਅਸੀਂ ਨੰਬਰ 1 ਹੁੰਦੇ ਆ ਸ਼ਾਇਦ ਤਾਂ ਹੀ ਉਹਨੂੰ ਇੱਧਰ ਨੂੰ ਕਰ ਦਿੱਤਾ ਗਿਆ ਤੇ ਨਹੀਂ ਚੱਲਦਾ ਇਹ ਵੀ ਠੀਕ ਆ ਵੀ ਬੀਜੇਪੀ ਜਿੱਦਾਂ ਤੁਸੀਂ ਕਹੇ ਪੰਜਾਬ 'ਚ ਕਦੇ ਵੀ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਮੈਂ ਲੋਕਾਂ ਦੇ ਕਮੈਂਟ ਦੇ ਥੱਲੇ ਲਿਖਿਆ ਇਹ ਵੀ ਤੁਸੀਂ ਦੇਖੋ ਵੀ ਲੋਕਾਂ ਦੇ ਕਮੈਂਟ ਜਿਹੜੇ ਆਪਾਂ ਦੇਖ ਲੈਂਦੇ ਸੋਸ਼ਲ ਮੀਡੀਆ ਤੇ ਵੋਟਾਂ ਦੇ ਰਿਜ਼ਲਟ ਉਦਾਂ ਦੇ ਨਹੀਂ ਹੁੰਦੇ ਇਹ 'ਚ ਕਿਹੜੀ ਸਾਰੀ ਜਨਤਾ ਬੈਠੀ ਆ ਵੋਟਾਂ ਤਾਂ ਉਹਨਾਂ ਨੇ ਪਾਉਣੀਆਂ ਜਿਨ੍ਹਾਂ ਦਾ ਵਿਚਾਰਿਆਂ ਦਾ ਫੇਸਬੁੱਕ ਤੇ ਅਕਾਊਂਟ ਹੀ ਕੋਈ ਨਹੀਂ ਜਿਹੜੇ ਟਿਕਟੌਕ ਦੇਖਦੇ ਕੋਈ ਨਹੀਂ ਉਹਨੀ ਵੋਟਾਂ ਪਾ ਦੇਣੀਆਂ ਫੇਰ ਲੰਬੜ ਅਰਗੇ ਜਿਹੜੇ ਆ ਘੁੰਮਦੇ ਰਾਤੋਂ ਰਾਤ ਤਾਂ ਬਦਲ ਜਾਂਦੇ ਆ ਲੋਕ ਸਮਝਦਾ ਫਿਰਦਾ ਵੀ ਕਿੱਧਰ ਜਾਵਾਂਗੇ ਹੁਣ ਰਾਤੋਂ ਰਾਤ ਸਾਰਾ ਕੁਝ ਬਦਲ ਜਾਂਦਾ ਬੰਦੇ ਕੁਝ ਹੋਰ ਕਹਿ ਰਹੇ ਹੁੰਦੇ ਆ ਸਾਡੇ ਵਰਗੇ ਜਿਹੜੇ ਆ ਬਹੁਤ ਜਾਣੇ ਆਪਣੇ ਆਪ ਨੂੰ ਸਮਝਦੇ ਹੁੰਦੇ ਆ ਵੀ ਅਸੀਂ ਯਾਰ ਸਾਨੂੰ ਤਾਂ ਪਤਾ ਉੱਥੇ ਕੀ ਹੋ ਰਿਹਾ ਪਰ ਜਿਹੜੀ ਤਕਦੀਰ ਉੱਥੇ ਜਾ ਕੇ ਕੀ ਲਿਖੀ ਜਾਣੀ ਆ ਉਹ ਲੋਕਾਂ ਨੇ ਜਿਹੜੀ ਰਾਤੋਂ ਰਾਤ ਬਦਲ ਦੇਣੀ ਪਤਾ ਹੀ ਨਹੀਂ ਪਰ ਹੁਣ ਦੀ ਦੇਖੋ ਭਾਜਪਾ ਨੇ ਚਿਹਰੇ ਜਿੱਦਾਂ ਵੱਡੇ ਤਗੜੇ ਲਿਆਂਦੇ ਆ ਪਹਿਲਾਂ ਤਾਂ ਇਹ ਮੰਨਣਾ ਪੈਣਾ ਇਹਨਾਂ ਨੇ 23 ਸੀਟਾਂ ਜਿੱਤਦੇ ਰਹੇ ਆ ਅਕਾਲੀ ਦਲ ਦੇ ਨਾਲ ਰਲ ਕੇ ਸਰਕਾਰਾਂ ਬਣਾਉਂਦੇ ਰਹੇ ਆ ਇਹਨੂੰ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਭਾਜਪਾ ਨੇ ਕਦੀ ਰਾਜ ਨਹੀਂ ਕੀਤਾ ਨਹੀਂ ਉਹਨਾਂ ਦੇ ਨਾਲ ਰਲ ਕੇ ਰਾਜ ਕੀਤਾ ਇਹਨਾਂ ਦੇ ਮਿਨਿਸਟਰ ਰਹੇ ਆ ਤਗੜੇ ਮਿਨਿਸਟਰੀਆਂ ਇਹਨਾਂ ਦੇ ਕੋਲ ਰਹੀਆਂ ਆ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਇੱਥੇ ਸਟੈਪ ਤਾਂ ਹੈਗੇ ਆ ਫੇ ਆਪਣੇ ਲੈਵਲ ਦੇ ਉੱਤੇ ਆ ਪਠਾਨਕੋਟ ਦੀਨਾਨਗਰ ਵਾਲੇ ਪਾਸੇ ਉਹਨਾਂ ਦਾ ਆਪਣਾ ਬੇਸ ਬਹੁਤ ਆ ਫੇ ਸ਼ਹਿਰਾਂ ਵਿੱਚ ਇਹਨਾਂ ਦੀ ਆਇਆ ਕੱਟੜ ਵੋਟ ਆ ਅੱਗੇ ਕਾਂਗਰਸ ਹੁੰਦੀ ਸੀ ਹੁਣ ਇਹਨਾਂ ਦੀ ਕੱਟੜ ਵੋਟ ਜਿਹੜੀ ਆ ਸ਼ਹਿਰਾਂ ਦੇ ਵਿੱਚ ਹੈਗੀ ਆ ਹੁਣ ਅਕਾਲੀਆਂ ਨੂੰ ਇਹਨਾਂ ਨੂੰ ਇਹ ਹੋ ਜਾਂਦਾ ਇਹ ਪਿੰਡਾਂ ਤੋਂ ਇਹਨਾਂ ਨੂੰ ਜਿਹੜੀ ਵੋਟ ਆ ਇਹਨਾਂ ਨੂੰ ਪੈ ਜਾਂਦੀ ਸ਼ਹਿਰਾਂ ਵਾਲੀ ਜਿਹੜੀ ਆ ਅਕਾਲੀ ਦਲਾਂ ਦੇ ਸੀ ਹੁਣ ਇਹਨਾਂ ਨੂੰ ਪਤਾ ਵੀ ਸਾਡਾ ਜਿਹੜਾ ਬੇਸ ਜਿਹੜਾ ਕੇਡਰ ਆ ਜਿਹੜੀ ਸਾਡੀ ਪੈਟ ਵੋਟ ਆ ਉਹ ਤਾਂ ਹੈਗੀ ਆ ਪਰ ਨਾਲ ਜਿਹੜੇ ਬੰਦੇ ਹੁਣ ਲੈ ਆਉਂਦੇ ਆ ਜਿੱਦਾਂ ਹੁਣ ਆ ਇੱਥੇ ਬਿੱਟੂ ਮੋਹਰੇ ਕਰ ਦਿੱਤਾ ਬਾਕੀ ਕਿੰਨੇ ਜਾਖੜ ਮੋਹਰੇ ਕੀਤਾ ਜਿਹੜੇ ਬੰਦੇ ਮੇਨ ਪੱਟੀ ਜਾਂਦੇ ਆ ਜਿੰਨੇ ਬੰਦੇ ਆਉਂਦੇ ਆ ਹੁਣ ਉਹ ਕਿਉਂ ਪੱਟਦੇ ਆ ਵੀ ਜੇ ਇਹਨਾਂ ਦੀ 10 12 ਵੋਟ ਵੀ ਹੈਗੀ ਆ ਇੰਨਾ ਹੀ ਸਾਡਾ ਮਾਰਜਨ ਆ ਜੇ ਇੰਨਾ ਕੁ ਵੀ ਜ਼ੋਰ ਲੱਗਦਾ ਸਾਡਾ ਤਾਂ ਉਹ ਦਾਵਾ ਜਿਹੜਾ ਕਰਦੇ ਆ ਤਾਂ ਉਹ ਸਫਲ ਵੀ ਹੋ ਸਕਦਾ ਜਿਹੜੇ ਨਹੀਂ ਮੰਨਦੇ ਉਹਨਾਂ ਵਾਸਤੇ ਈਡੀ ਹੈਗੀ ਆ ਉਹਨਾਂ ਲਈ ਈਡੀ ਹੈਗੀ ਆ ਸੀਬੀਆਈ ਹੈਗੀ ਆ ਬਿਲਕੁਲ ਤੇ ਇੱਕ ਹੋ ਸਕਦਾ ਵੀ ਇੱਕ ਦਿਨ ਇਦਾਂ ਦਾ ਆਵੇ ਪਰ ਵੈਸੇ ਤਾਂ ਚਲੋ ਜਾਦੇ ਕਹੀ ਜਾਂਦੇ ਆ ਪਰ ਅਸਲ ਇਹ ਆ ਵੀ ਕਾਂਗਰਸ ਪਤਾ ਨਹੀਂ ਕਿਉਂ ਆ ਥੱਲੇ ਖੇਤਰੀ ਪਾਰਟੀਆਂ ਦਾ ਤਾਂ ਪੱਠਾ ਬੈਠੀ ਜਾਂਦਾ ਕਾਂਗਰਸ ਥੱਲੇ ਕਿਉਂ ਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਜਦੋਂ ਤੱਕ ਨਹਿਰੂ ਦਾ ਪਰਿਵਾਰ ਇੱਥੇ ਬੈਠਾ ਨਾ ਇਹ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਹਜੇ ਉਹਦੇ ਨਾਂ ਨੂੰ ਬੈਠੇ ਆ ਕਈ ਜਿਹੜੇ ਚਾਰ ਪਲੂਸਿਆ ਬੰਦੇ ਆ ਉਹ ਕਾਂਗਰਸ ਮੋਹਰੇ ਕਰੀ ਸਾਡਾ ਦਾਅ ਲੱਗੀ ਜਾਵੇ ਅਸੀਂ ਮੋਹਰੇ ਆ ਜਾਈਏ ਇਹਨਾਂ ਨੂੰ ਕੋਈ ਨਵਾਂ ਚਿਹਰਾ ਚਾਹੀਦਾ ਕੋਈ ਪੜ੍ਹਿਆ ਲਿਖਿਆ ਚਿਹਰਾ ਚਾਹੀਦਾ ਕੋਈ ਐਜੂਕੇਟਿਡ ਬੰਦਾ ਚਾਹੀਦਾ ਜਿਹੜਾ ਇਸ ਪਾਰਟੀ ਨੂੰ ਲੈ ਕੇ ਅੱਗੇ ਤੁਰੇ ਇਹ ਹਰ ਵਾਰੀ ਪਿੱਛੇ ਕਿਉਂ ਆ ਰਿਹਾ ਕੋਈ ਸਿੱਖਿਆ ਹੀ ਨਹੀਂ ਕਿੰਨੇ ਇਲੈਕਸ਼ਨ ਹਾਰ ਚੁੱਕੇ ਆ ਕੱਲੇ ਫੈਡਰਲ ਨਹੀਂ ਸਟੇਟਾਂ ਵਿੱਚ ਵੀ ਕਿੰਨੇ ਇਲੈਕਸ਼ਨ ਹਾਰ ਚੁੱਕੇ ਆ ਇਹਨਾਂ ਨੂੰ ਜੇ ਹਜੇ ਤੱਕ ਅਕਲ ਨਹੀਂ ਆਈ ਇਹਨਾਂ ਨੂੰ ਆਉਣੀ ਦੀ ਹੈ ਨਹੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਦੂਜੀ ਗੱਲ ਵੱਡੀ ਚਾਹੀਦੀ ਆ ਕਿ ਕਾਂਗਰਸ ਪਾਰਟੀ ਨੂੰ ਖੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਜੋ 1984 ਵਿੱਚ ਦੰਗੇ ਕਰਵਾਏ ਸੀ ਦੰਗੇ ਨਹੀਂ ਜੈਨੂਸਾਈਡ ਕਰਵਾਈ ਸੀ ਉਹਦੀ ਮਾਫੀ ਮੰਗਣੀ ਚਾਹੀਦੀ ਆ ਅਫੀਸ਼ੀਅਲ ਤੌਰ ਤੇ ਪਾਰਲੀਮੈਂਟ ਦੇ ਵਿੱਚ ਠੀਕ ਹੈ ਇਹਨਾਂ ਨੂੰ ਬਹੁਤ ਦੇਰ ਦੀ ਗੱਲ ਕਰ ਲੈਣੀ ਚਾਹੀਦੀ ਸੀ ਗਲਤੀਆਂ ਇਹਨਾਂ ਕੀਤੀਆਂ ਬਹੁਤ ਵੱਡੀਆਂ ਜਿਨ੍ਹਾਂ ਦੇ ਭਾਈ ਭਰਾ ਪੁੱਤ ਭਤੀਜੇ ਲੂਸੇ ਉਹ ਕਦੀ ਭੁਲਾਉਂਦੇ ਨਹੀਂ ਤੂੰ ਵੈਸੇ ਤਾਂ ਚਲੋ ਮਨਮੋਹਨ ਸਿੰਘ ਤੋਂ ਹੀ ਮੰਗਵਾਤੀ ਸੀ ਉਦੋਂ ਪ੍ਰਧਾਨ ਮੰਤਰੀ ਸੀ ਉਹ ਸਾਰੇ ਸਿੱਖ ਕੋਲੋਂ ਸਿੱਖ ਦੀ ਇਹ ਜਾਨੀ ਸਿੱਖ ਨਹੀਂ ਕੀਤੀ ਦੂਜਾ ਤਾਂ ਜਿਹੜੀ ਤੁਸੀਂ ਕਹਿੰਦੇ ਆ ਗਾਂਧੀ ਪਰਿਵਾਰ ਦੀ ਗੱਲ ਕਰਦੇ ਆ ਹੋਰ ਕਿਸੇ ਤੇ ਕਹਿ ਲਓ ਵੀ ਸਹਿਮਤੀ ਬਣਦੀ ਨਹੀਂ ਜਿੱਦਾਂ ਹੁਣ ਰਾਹੁਲ ਗਾਂਧੀ ਆ ਜਦੋਂ ਪਹਿਲਾਂ ਰੈਡੀ ਨਹੀਂ ਸੀ ਉਹ ਤਾਂ ਆਪਣਾ ਪਿੱਛਾ ਛਡਾਉਂਦਾ ਸੀ
ਪਿੱਛਾ ਛਡਾਉਂਦਾ ਪਿਆ ਸੀ, ਉਹਦਾ ਕੋਈ ਇੰਟਰਸਟ ਨਹੀਂ ਦੇਖਿਆ ਵੀ ਹੋਣਾ। ਪਹਿਲੇ ਜਿਹੜੇ 5-6 ਸਾਲ ਉਹਨੇ ਤਾਂ ਹੀ ਤਾਂ ਉਹਦਾ ਨਾਂ ਪੱਪੂ ਪੈ ਗਿਆ ਸੀ। ਵੋਟਾਂ ਤੋਂ ਬਾਅਦ ਉਹਦਾ ਇਹ ਸੀ ਵੀ ਆਵੇ ਪ੍ਰਧਾਨਗੀ ਤੋਂ ਉਹਨੇ ਅਸਤੀਫਾ ਦਿੱਤਾ ਵੀ ਹੋਰ ਕੋਈ ਬੰਦਾ ਆ ਕੇ ਦੇਖ ਲਓ। ਪਰ ਇਹ ਆਪਸ ਵਿੱਚ ਅਸਲੀ ਗੱਲ ਤਾਂ ਪਤਾ ਕੀ ਆ, ਭਾਜਪਾ ਦੇ ਵਿੱਚ ਇੱਕ ਵਿਚਾਰਧਾਰਾ ਨੂੰ ਲੈ ਕੇ ਤੁਰੇ ਉਹ ਬੰਦੇ ਆਈਡੀਓਲੋਜੀ ਹੈ ਉਹਨਾਂ ਦੀ, ਆਈਡੀਓਲੋਜੀ ਆ। ਚਾਹੇ ਬਾਕੀ ਦੇ ਜਿੰਨੇ ਵੀ ਹੈਗੇ ਨਾ ਉਹ ਦਲ ਬਦਲੂਗਾ, ਦਲ ਬਦਲੂ ਜਿੱਦੋਂ ਕੋਈ ਮਿਲਿਆ ਉਧਰ ਚੱਲ ਜਾਂਦੇ ਉਧਰ ਨੂੰ ਚਲੇ ਜਾਂਦੇ ਆ। ਕਾਂਗਰਸ ਦੀ ਪ੍ਰੋਬਲਮ ਇਹ ਆ, ਜਦੋਂ ਪਹਿਲਾਂ ਸੀ ਆਜ਼ਾਦੀ ਦੀ ਲਹਿਰ ਇੱਕ ਵਿਚਾਰਧਾਰਾ ਸੀ ਕਿ ਅਸੀਂ ਦੇਸ਼ ਆਜ਼ਾਦ ਕਰਾਉਣਾ, ਆਪਣਾ ਰਾਜ ਲੈ ਕੇ ਆਉਣਾ, ਅਸੀਂ ਆਪਣੇ ਲੋਕਾਂ ਦੇ ਭਲਾ ਕਰਨਾ। ਇਹ ਜਿੱਤਦੇ ਰਹੇ ਉਹਨਾਂ ਚਿਰ ਇਹ ਭੁੱਲ ਗਿਆ ਬਾਅਦ ਚ। ਇਹ ਤੋਂ ਬਾਅਦ ਕੀ ਹੋਇਆ, ਲੋਕਾਂ ਦੇ ਵਿੱਚ ਉਹ ਵਿਚਾਰਧਾਰਾ, ਕਿਉਂਕਿ ਦੇਸ਼ ਤਾਂ ਆਜ਼ਾਦ ਹੋ ਗਿਆ, ਉਹ ਵਿਚਾਰਧਾਰਾ ਚੱਲੀ ਨਹੀਂ। ਨਵੀਂ ਵਿਚਾਰਧਾਰਾ ਇੱਕ ਇੰਦਰਾ ਗਾਂਧੀ ਨੇ ਦਿੱਤੀ, ਗਰੀਬੀ ਹਟਾਓ। ਉਸ ਤੋਂ ਇੰਦਰਾ ਗਾਂਧੀ ਕਲੀਨ ਸਵੀਪ ਕਰਕੇ, ਤੇ ਜਿੱਦਾਂ ਅੱਜ ਭਾਜਪਾ ਆ ਇਦਾਂ ਹੋਵੇ, ਉਹਨੂੰ ਮਦਰ ਇੰਡੀਆ ਕਿਹਾ ਜਾਂਦਾ ਹੈ। ਇੱਕ ਨਾਰਾ ਦੇਤਾ ਵੀ ਗਰੀਬੀ ਹਟਾਓ, ਸਾਰਿਆਂ ਨੂੰ ਲੱਗਾ ਹਾਂ ਸਾਡੀ ਗੱਲ ਕਰਦੇ, ਰੋਟੀ ਕੱਪੜਾ ਔਰ ਮਕਾਨ, ਠੀਕ ਆ ਹਾਂਜੀ, ਇਦਾਂ ਦੇ ਨਾਰੇ ਦਿੱਤੇ। ਹੁਣ ਇਹ ਜਿਹੜਾ ਭਾਜਪਾ ਆ ਇਹਨਾਂ ਨੇ ਦਿੱਤਾ ਜੀ ਅਸੀਂ ਤੁਹਾਨੂੰ ਹਿੰਦੂਇਜ਼ਮ ਦੇਣਾ, ਅਸੀਂ ਹਿੰਦੂ ਰਾਜ ਦੇਣਾ ਤੁਹਾਨੂੰ, ਤੇ ਹੋਰ ਨਹੀਂ ਕੋਈ ਗੱਲ ਕਰਦੇ, ਹਿੰਦੂ ਰਾਜ ਦੇਣਾ। ਇੱਕ ਵਿਚਾਰਧਾਰਾ ਨਾਲ ਜੁੜ ਗਏ, ਆਈਡੀਓਲੋਜੀ ਦੇ ਨਾਲ ਜੁੜ ਗਏ। ਹੁਣ ਕਾਂਗਰਸ ਨੇ ਉਦੋਂ ਬਾਅਦ ਨਾਰਾ ਹੀ ਕੋਈ ਨਹੀਂ ਦਿੱਤਾ, ਇਹਨਾਂ ਨੇ ਕੋਈ ਨਵੀਂ ਗੱਲੇ ਹੀ ਨਹੀਂ ਕੀਤੀ। ਅਬ ਕੀ ਵਾਰ ਕੈਪਟਨ ਸਰਕਾਰ ਇੱਕ ਸਟੇਟ ਦੀ ਇੱਕ ਆ ਜਾਂਦੀ ਆ, ਉਹੀ ਕੈਪਟਨ ਨੂੰ ਬਾਅਦ ਚ ਅਸਤੀਫਾ ਦਿਵਾਉਣਾ ਪੈ ਜਾਂਦਾ। ਉਹਦੇ ਨਾਲ ਕੀ ਹੋਇਆ, ਲੋਕਾਂ ਦੇ ਵਿੱਚ ਇਹ ਹੋ ਗਿਆ ਵੀ ਨਹੀਂ, ਇਹ ਬੰਦੇ ਜਿਹੜੇ ਇੱਕ ਵਿਚਾਰਧਾਰਾ ਜਿਹੜੀ ਟੁੱਟਦੀ ਆ, ਫਿਰ ਬੰਦੇ ਇਹਨਾਂ ਦੇ ਇੱਕ ਦੂਜੇ ਦੀਆਂ ਲੱਤਾਂ ਡੇਗਦੇ ਆ। ਹਰ ਸਟੇਟ ਦੇ ਵਿੱਚ 3-3 4-4 ਗਰੁੱਪ ਬਣੇ ਆ ਪਾਇਆ। ਕਿਤੇ ਵੀ ਜਾ ਕੇ ਤੁਸੀਂ ਦੇਖ ਲਓ, ਭਾਜਪਾ ਦਾ ਖੱਟੜ ਲਾਇਆ, ਖੱਟੜ ਨੇ ਬਗਾਵਤ ਨਹੀਂ ਕੀਤੀ। ਖੱਟੜ ਜਿਹੜਾ ਆ ਚੁੱਪਚਾਪ ਬੈਠਾ ਰਿਹਾ, ਅਗਲਿਆਂ ਨੇ ਬਾਅਦ ਵਿੱਚ ਰਾਜ ਸਭਾ ਚ ਲੈ ਗਏ। ਇੱਦਾਂ ਹੋਈ, ਜਿੱਥੇ ਵੀ ਲਾਇਆ ਜਾਂਦਾ ਰਾਜਸਥਾਨ ਚ ਲਾ ਕੇ ਰੱਖ ਦਿੱਤਾ, ਕੋਈ ਬਗਾਵਤ ਨਹੀਂ ਹੋਈ। ਉਹ ਜਿਹਨੂੰ ਕਹਿੰਦੇ ਆ ਲਾਉਣਾ ਆ, ਜਿਹਨੂੰ ਕਹਿੰਦੇ ਆ ਥੱਲੇ ਰੱਖਣਾ, ਇਹਨੇ ਉੱਪਰ ਰਾਸ਼ਟਰਪਤੀ ਲਾ ਕੇ ਰੱਖ ਦਿੱਤਾ। ਉਹ ਅਸਤੀਫਾ ਭਾਵੇਂ ਬਾਅਦ ਚ ਕਿਹਾ ਗਿਆ, ਕੋਈ ਹੋਈ ਉਹਦੀ ਬਗਾਵਤ। ਇਹ ਜਿਹੜੇ ਬੰਦੇ ਆ, ਇਹ ਆ ਵੀ ਚਲੋ ਕੋਈ ਗੱਲ ਨਹੀਂ, ਇੱਕ ਤੈਨੂੰ ਦਿੱਤਾ, ਪਰ ਵਿਚਾਰਧਾਰਾ ਉਹੀ ਆ। ਅਡਵਾਣੀ ਸੀ, ਜੋਸ਼ੀ ਸੀ, ਬੰਦੇ ਵੱਡੇ ਵੱਡੇ ਲਾਏ ਆ, ਇੱਕ ਸ਼ਬਦ ਨਹੀਂ ਇਹਨਾਂ ਦੇ ਖਿਲਾਫ ਬੋਲੇ ਨਹੀਂ। ਕਾਂਗਰਸ ਦੇ ਵਿੱਚ ਇਹ ਆ, ਸਾਨੂੰ ਹਲਕਾ ਬਲਾਕ ਪ੍ਰੈਜ਼ੀਡੈਂਟ ਤੋਂ ਲਾਤਾ, ਉਹ ਚੱਕ ਦੂਜੇ ਨਾਲ ਦੂਜੇ ਉਹਨਾਂ ਦੇ ਇਹਨਾਂ ਦਾ ਗਲ ਚ ਪਾ ਕੇ ਖੜਾ ਹੁੰਦਾ ਵੀ ਅਸੀਂ ਤਾਂ ਜਿਹੜੇ ਚਲੋ ਇਹਨਾਂ ਦੇ ਵੀ ਬੰਦੇ ਜਾਂਦੇ ਆ, ਇਹ ਨਹੀਂ ਵੀ ਇਹਨਾਂ ਦੇ ਬੰਦੇ ਜਾਂਦੇ ਨਹੀਂ, ਪਰ ਐਦ ਦਾ ਮੂਵਮੈਂਟ ਹੁਣ ਇਦਾਂ ਲੱਗਦਾ ਵੀ ਇਹਨਾਂ ਦੇ ਬੰਦੇ ਜਿਹੜੇ ਟੁੱਟਦੇ ਨੇ। ਇਹ ਗੱਲ ਹੋਰ ਆ, ਜਿਹੜੀ ਇਹਨਾਂ ਪਾਰਟੀ ਜਿੱਦੀ ਹੁੰਦੀ ਆ, ਹਾਂਜੀ, ਉੱਥੇ ਲੋਇਲਟੀ ਜ਼ਿਆਦਾ ਹੁੰਦੀ ਆ। ਮੈਂ ਵੀ ਆ, ਜਦੋਂ ਪਾਰਟੀ ਹਾਰਨ ਲੱਗ ਪੈਂਦੀ ਨਾ, ਉੱਥੇ ਕਿਉਂਕਿ ਜ਼ਿਆਦੀਆਂ ਵੱਖਰੀਆਂ ਸਲਾਹ ਹੁੰਦੀਆਂ, ਇਦਾਂ ਕਰੋ, ਉਹ ਕਰੋ, ਇਹਨੂੰ ਕਰੋ, ਉਹਨੂੰ ਲਿਆਓ, ਉੱਥੇ ਫੁੱਟ ਜ਼ਿਆਦਾ ਪੈਂਦੀ ਹੈ ਹਮੇਸ਼ਾ। ਹਾਂਜੀ, ਇਹ ਵੀ ਇਦਾਂ ਹੁੰਦੀ ਆ। ਉਹ ਯਾਰ ਇਹ ਗੱਲਾਂ ਤਾਂ ਛੱਡੋ, ਇੱਥੇ ਅਮਰੀਕਾ ਦੇ ਨੰਬਰ ਦਾ ਕੀ ਹਾਲ ਆ? ਅਮਰੀਕਾ ਦਾ ਡੋਨਲਡ ਟਰੰਪ ਦੀ ਗੱਲ ਕਰਦੇ ਇਹ ਲਵੀ ਜ਼ਿਆਦਾ ਰਿਹਾਰ ਰੱਖਦਾ ਉਹਨਾਂ ਦਾ। ਨਹੀਂ ਮੈਂ ਤਾਂ ਬਸ ਹੁਣ ਅੱਜ ਕੱਲ ਠੰਡਾ ਹੋਇਆ ਹੋਇਆ ਕੰਮ, ਹੁਣ ਤਾਂ ਬੇਇੱਜ਼ਤੀ ਜੀ ਕਰਾ ਲਈਏ ਚਾਰੇ ਪਾਸੇ ਤੋਂ। ਵੀ ਪੜਿਆ ਲਿਖਿਆ ਮੁੰਡਾ, ਅੰਗਰੇਜ਼ੀ ਵਿੱਚ ਖਬਰਾਂ ਪੜ੍ਹਦਾ ਰਹਿੰਦਾ। ਮੈਂ YouTube ਦੇਖਦਾ ਹੈਗਾ ਮਾਸਟਰ ਪਰਸੋਂ ਚੌਥ, ਉਹਦਾ ਵਾਸ਼ਿੰਗਟਨ ਪੋਸਟ ਨਿਊਜ਼ਪੇਪਰ ਆ ਨਾ ਅਮਰੀਕਾ ਦਾ, ਉਹਨੇ ਬਹੁਤ ਸਾਰੇ ਲੋਕਾਂ ਕੋਲ ਜਾਣਕਾਰੀ ਲਈ ਆ ਜਿਹੜੇ ਉੱਚੀ ਉੱਚੀ ਜਗ੍ਹਾ ਦੇ ਉੱਤੇ, ਥਾਵਾਂ ਦੇ ਉੱਤੇ ਆ। ਉਹਨਾਂ ਜਾਣਕਾਰੀ ਸਾਂਝੀ ਕੀਤੀ ਆ ਕਿ ਕਹਿੰਦੇ ਇਰਾਨ ਨੇ ਅਮਰੀਕਾ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਇਹਨਾਂ ਦਾ ਫਿਗਰ ਤਾਂ 5 ਬਿਲੀਅਨ ਦਾ। ਉਹ ਕਹਿੰਦਾ ਇਹ ਤੂੰ ਕਿਤੇ ਜ਼ਿਆਦਾ ਨੁਕਸਾਨ ਕੀਤਾ, ਪਤਾ ਨਹੀਂ ਕਿੰਨੇ ਜੈਕਟ ਦੇ ਹਿਸਾਬ ਨਾਲ, ਤੇ ਇਹਨਾਂ ਦੀ 에ਅਰਕ੍ਰਾਫਟ ਨੂੰ ਸੈਟਲ ਹੈ ਹਨਾ, ਵਿੱਚ ਜਿਹੜੇ ਰਿਫਿਊਲਿੰਗ ਕਰਨ ਵਾਲੇ ਆ, ਵਿੱਚ ਜਿਹੜੇ ਜਿਹੜੀ ਬਾਹਰ ਨਹੀਂ ਦਿੰਦੇ ਇਨਫੋਰਮੇਸ਼ਨ ਦੇਣ ਵਾਲੇ, ਉਹ ਵਿੱਚ ਉਹ ਕਹਿੰਦੇ ਇੱਕ ਵੀ ਜਿਹੜਾ ਪੁਰਾਣਾ ਜਿਹਾ ਜਹਾਜ਼ ਹੈ ਨਾ ਕੋ 에ਅਰਕ੍ਰਾਫਟ F5 ਇਰਾਨ ਵਾਲੇ ਕੋਲ, ਉਹ ਪਤਾ ਨਹੀਂ ਕਿਤਾ ਗਲਫ ਕੰਟਰੀ ਦੇ ਵਿੱਚ ਗਿਆ। ਉਹ ਅਮਰੀਕਾ ਦਾ ਇੰਨਾ ਵੱਡਾ ਉੱਥੇ ਅੱਡਾ ਸੀਗਾ, ਉਹਨੂੰ ਪਤਾ ਹੀ ਲੱਗਾ, ਉੱਥੇ ਬੰਬ ਛੱਡ ਕੇ ਨਸ ਕੇ ਰਿਹਾ, ਉਹ ਜਹਾਜ਼ ਲੰਘ ਗਿਆ ਹੈ। ਇਹਨਾਂ ਸ਼ਿਪ ਵੀ ਡੈਮੇਜ ਹੋਏ, ਇਹਨਾਂ ਦੇ ਇਨਫਰਾਸਟ੍ਰਕਚਰ ਬੜਾ ਡੈਮੇਜ ਹੋਇਆ, 228 ਟਿਕਾਣੇ ਕਹਿੰਦੇ ਡੈਮੇਜ ਹੋਏ ਇਨਫਰਾਸਟ੍ਰਕਚਰ। ਇਹ ਤਾਂ ਬੇਇੱਜ਼ਤੀ ਜੀ ਕਰਾਈ ਹੈ ਸਾਰੀ ਅਮਰੀਕਾ ਦੀ, ਕਿ ਵੀ ਕਿੰਨਾ ਨੁਕਸਾਨ ਕਰਵਾ ਰਿਹਾ ਆ, ਤੇ ਇਰਾਨ ਵਾਲੇ ਉੱਥੇ ਟਿਕਟੌਕ ਦੇ ਉੱਤੇ ਵੀਡੀਓ ਪਾਉਂਦੇ ਨੇ। ਦੇਖੋ ਨਥਿੰਗ ਟੂ ਲੂਜ਼, ਸਾਨੂੰ ਕੀ ਆ, ਸਭ ਦੇ ਨਾਲ ਦੋ ਮਾਰ ਤਾਂ ਹੁੰਦਾ। ਭਲਵਾਨ ਆ, ਮੰਨ ਲਓ ਇੱਕ ਬੰਦਾ ਤਕੜਾ ਭਲਵਾਨ ਆ, ਦੂਜੇ ਪਾਸੇ ਮੋਰੇ ਮੇਰੇ ਵਰਗਾ ਹੋ ਗਿਆ, ਮੈਨੂੰ ਭਾਵੇਂ ਉਹ ਚੱਕ ਕੇ ਮਾਰੇ, ਮੇਰਾ ਇੱਕ ਥੱਪੜ ਵੀ ਉਹਦੇ ਟਿਕਾਣੇ ਸਿਰ ਜਿਹਾ ਲੱਗ ਗਿਆ, ਉਹਦੀ ਬੇਇੱਜ਼ਤੀ ਬਹੁਤ ਹੈ। ਜਿੰਨਾ ਮਰਜੀ ਮੇਰਾ ਨੁਕਸਾਨ ਕਰ ਦੇਵੇ, ਉਹ ਸਾਰਾ ਨਹੀਂ ਕਹਿਣਾ ਇਹ ਤਾਂ ਕਮਜ਼ੋਰ ਸੀ, ਵੀ ਆਹ ਬੰਦਾ ਤਕੜਾ ਸੀ। ਹੁਣ ਅਮਰੀਕਾ ਦੀ ਇਮੇਜ ਹੁਣ ਤੱਕ ਇੰਨੀ ਵਧੀਆ ਬਣੀ ਹੋ ਸੀ ਵੀ ਤੁਸੀਂ ਆਪ ਦੇਖੋ ਵੀ ਆ ਜਿੰਨੇ ਅਰੇਬੀਅਨ ਕੰਟਰੀਜ਼ ਹੈਗੀਆਂ, ਚਾਹੇ ਸਾਊਦੀ ਅਰਬ ਆ, ਜਾਰਡਨ ਆ, UAE ਆ, ਸਾਰੀਆਂ ਜਿੰਨੀਆਂ ਖਿੱਤੇ ਦੇ ਵਿੱਚ ਆ,
ਉਹ ਇਹਦੇ ਗੁਲਾਮ ਹੀ ਤਾਂ ਸੀ ਵੀ ਸਾਡੇ ਤਾਂ ਜੀ ਸਿਰ ਤੇ ਅਮਰੀਕਾ ਹੈਗਾ ਬਸ ਇਹ ਆਇਆ ਕਰਨਾ ਸਾਨੂੰ ਜਿਹੜਾ, ਪਰ ਉਹਨਾਂ ਦਾ ਸਾਰੇ ਦਾ ਪਹਿਲਾਂ ਹੀ ਆਉਂਦੇ ਨੇ ਉਹਨਾਂ ਦੇ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਰਡਾਰ ਸੈਟੇਲਾਈਟ ਕਮਿਊਨੀਕੇਸ਼ਨ ਵਾਲਾ ਸੀ ਉਹ ਸੁੱਟਿਆ, ਉਹੀ ਸੁੱਟਿਆ। ਹੁਣ ਜਿਹੜੀ ਤੁਸੀਂ ਗੱਲ ਕਰਦੇ ਆ ਰੱਖਿਆ ਮੰਤਰੀ ਦੀ, ਥੋੜੇ ਦਿਨ ਪਹਿਲਾਂ ਸੈਨੇਟਰਸ ਨੇ ਜਦੋਂ ਸਵਾਲ ਪੁੱਛਿਆ ਉਹਨੇ ਇੱਕ ਵੀ ਜਵਾਬ ਉਹਨਾਂ ਦਾ ਦਿੱਤਾ ਹੀ ਨਹੀਂ, ਦਿੱਤਾ ਹੀ ਨਹੀਂ। ਗੱਲ ਗੋਲ-ਮੋਲ ਕਰੀਗਾ, ਇਹੀ ਕਹੀਗਾ ਤੁਸੀਂ ਦੇਸ਼ ਭਗਤ ਨਹੀਂ, ਉਹੀ ਜਿਹੜੀ ਭਾਜਪਾ ਵਾਲਾ ਕੰਮ ਸਿੱਧਾ ਇਹ ਤਾਂ ਬਹੁਤ ਆ, ਤੁਸੀਂ ਤਾਂ ਸਾਡੇ ਦੇਸ਼ ਦੇ ਹੱਕ 'ਚ ਫੈਸਲੇ ਲੈਣੇ ਪੈਂਦੇ ਆ, ਕਈ ਵਾਰੀ ਸਖਤ ਫੈਸਲੇ ਲੈਣੇ ਪੈਂਦੇ ਆ, ਠੀਕ ਆ, ਤੁਸੀਂ ਤਾਂ ਜਿਹੜੇ ਆ ਦੇਸ਼ ਦੇ ਵਿਰੋਧੀ ਚੱਲਦੇ ਆ। ਉਹ ਫਿਰ ਬੰਦੇ ਨੂੰ ਲੱਗਦਾ ਹਾਂ ਵੀ ਇਹ ਬੰਦਾ ਕੁਝ ਗੋਲ-ਮੋਲ ਕਰਦਾ। ਹੁਣ ਤੁਸੀਂ ਇਹ ਦੇਖੋ ਬਈ ਇਹ ਪੈਂਟਾਗਨ ਵੀ ਇਹ ਗੱਲ ਮੰਨਦਾ ਬਈ ਜਿਹੜਾ ਹਥਿਆਰ ਆ ਸਾਡੇ ਕੋਲ, ਹਥਿਆਰਾਂ ਦੇ ਵਿੱਚ ਬਹੁਤ ਸਾਡੇ ਕੋਲ ਘਾਟਾ ਪੈ ਗਿਆ, ਅਸੀਂ ਬਹੁਤ ਬਿਹਾਈਂਡ ਚਲੇ 80% ਦੇ ਵੈਪਨ ਜਿਹੜੇ ਨੇ ਮਸਾਲਾ ਮਸੂਲਾ ਸੀ ਯੂਜ਼ ਕਰ ਲਈਆਂ, ਯੂਜ਼ ਕਰ ਲਈਆਂ। ਹੁਣ ਉਹਨਾਂ ਨੂੰ ਡਰਿਆ ਵੀ ਜੇ ਚਾਈਨਾ ਤੇ ਰਸ਼ੀਆ ਦੇ ਨਾਲ ਕੁਝ ਵੀ ਹੋ ਜਾਵੇ ਅੱਜ ਦੀ ਡੇਟ ਦੇ ਵਿੱਚ, ਇਹਨਾਂ ਦੇ ਕੋਲ ਉਹਨਾਂ ਨਾਲ ਲੜਨ ਦੇ ਲਈ ਹਥਿਆਰ ਹੈ ਅਮਰੀਕਾ ਦੇ ਕੋਲ। ਇੱਕ ਛੋਟਾ ਜਿਹਾ ਦੇਸ਼ ਇਹਨਾਂ ਦੇ ਮੁਕਾਬਲੇ ਈਰਾਨ ਤੱਕ ਕਿਸੇ ਇਹ ਗੱਲ 'ਚ ਰੱਖਦੇ ਹੀ ਨਹੀਂ ਸੀ। ਇਹ ਰਸ਼ੀਆ ਨੂੰ ਹੱਸਦੇ ਸੀਗੇ ਇਹ ਕੋਈ ਯੂਕਰੇਨ ਕਾਬੂ ਨਹੀਂ ਹੁੰਦਾ, ਇਹਨਾਂ ਨੂੰ ਇਰਾਨ ਨਹੀਂ ਕਾਬੂ ਹੋਈ, ਇਰਾਨ ਨਹੀਂ ਦੇਖ ਲਓ ਕਾਬੂ ਹੋਇਆ। ਤੇ ਪਰ ਇਹ ਆ ਦੇਖੋ ਅੱਜ ਇਹ ਜ਼ਰੂਰ ਹੋ ਗਿਆ ਵੀ ਕੱਲਾ ਸਾਡੇ ਕੋਲ ਪੈਸੇ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ, ਜੰਗਾਂ ਜਿੱਤੀਆਂ ਜਾਂਦੀਆਂ ਜਜ਼ਬੇ ਦੇ ਨਾਲ, ਦ੍ਰਿੜਤਾ ਦੇ ਨਾਲ। ਹੁਣ ਪਤਾ ਕੀ ਹੋਇਆ ਮਾਸਟਰ, ਇਹਨਾਂ ਜਦੋਂ ਪਹਿਲੋਂ ਗਿਆ ਇਹਨਾਂ ਦਾ ਡਰ ਬਹੁਤ ਸੀ ਸਾਰੀ ਦੁਨੀਆ ਨੂੰ, ਪਰ ਜਿੱਦਾਂ ਦੂਜੇ ਆਪਣੇ ਵੀਅਤਨਾਮ 'ਚ ਹੋਇਆ ਉੱਥੋਂ ਵੀ ਛੱਡ ਕੇ ਆਉਣਾ ਪਿਆ, ਹਾਂਜੀ ਕੋਰੀਆ 'ਚ ਵੀ ਆਉਣਾ ਪਿਆ, ਅਫਗਾਨਿਸਤਾਨ ਨਹੀਂ ਜਿੱਤ ਸਕੇ, ਇਰਾਕ ਕੀਤੀ ਉੱਥੋਂ ਹੀ ਭੱਜਣਾ ਪੈ ਗਿਆ ਇਹਨਾਂ ਨੂੰ, ਹੈਨਾ। ਹੁਣ ਇਰਾਨ ਨੇ ਪੰਗਾ ਲਿਆ, ਇੱਥੇ ਵੀ ਇਹਦੇ ਪਤਾ ਕਿਹੜੀ ਗੱਲ ਹੋਈ ਆ, ਇੱਕ ਕਹਾਵਤ ਆ ਕਹਿੰਦੀ ਇੱਕ ਮੁੰਡਾ ਸੀਗਾ, ਮੈਂ ਜਾਤਾਂ ਤੋਂ ਨਹੀਂ ਮੰਨਦਾ, ਉਹ ਨਾਂ ਲੈਣਾ ਬੜਾ ਕਿਵੇਂ ਆ ਸੀਗਾ ਮੁੰਡਾ, ਉਹ ਖੋਤਾ ਸੀ, ਉਹ ਘਰ ਕਿਸੇ ਗੱਲੋਂ ਗੁੱਸੇ ਹੋ ਗਿਆ, ਜੋ ਗੁੱਸੇ ਹੋ ਪਿਆ ਤਾਂ ਖੋਤਾ ਲੱਗ ਬਾਹਰ ਚੱਲ ਗਿਆ, ਮੈਂ ਘਰ ਨੂੰ ਨਹੀਂ ਆਉਣਾ। ਹੁਣ ਸਵੇਰ ਦਾ ਗਿਆ ਭੁੱਖਰ ਬਾਣਾ, ਕੋਈ ਆਇਆ ਹੀ ਨਹੀਂ, ਸ਼ਾਮ ਵੇਲਾ ਹੋ ਗਿਆ, ਦੁਪਹਿਰਾ ਹੋ ਗਿਆ, ਕੋਈ ਨਹੀਂ ਆਇਆ ਉਹਨੂੰ ਬਣਾਉਣ, ਦੁਪਹਿਰਾ ਢਲ ਗਿਆ, ਕੋਈ ਨਹੀਂ ਆਇਆ, ਜੋ ਰਾਤ ਪੈਣ ਲੱਗੀ ਤਾਂ ਕੋਈ ਤਾਂ ਬਣਾਉਣ ਹੀ ਨਹੀਂ ਆਇਆ। ਉਹ ਖੋਤਾ ਸੀ ਬੱਗਾ ਦਾ ਨਾਂ, ਬੱਗੇ ਰੰਗ ਦਾ ਖੋਤਾ, ਉਹਨੇ ਗੱਲ ਨੂੰ ਜੱਫੀ ਪਾਈ ਤੇ ਖੋਤਾ ਪਿੰਡ ਨੂੰ ਤੇ ਨਾਲ ਤੁਰ ਪਿਆ, ਨਾਲੇ ਘਰੇ ਉਹ ਬੱਗਿਆ ਉਹ ਮੈਂ ਨਹੀਂ ਕਰਨਾ ਘਰ ਨੂੰ, ਉਹ ਮੈਨੂੰ ਨਾਲ ਲੈ ਕੇ ਜਾ ਘਰ ਨੂੰ। ਉਹ ਟਰੰਪ ਦਾ ਹਾਲ ਹੋਇਆ, ਟਰੰਪ ਦਾ ਵੀ ਇਰਾਨ ਨਾਲ ਪੰਗਾ ਲੈ ਕੇ ਹੁਣ ਸੀਜ਼ਫਾਇਰ ਮੈਂ ਨਹੀਂ ਕਰਨਾ, ਅਸੀਂ ਮੈਂ ਨਹੀਂ ਕਰਨਾ। ਬਿਲਕੁਲ ਤੁਹਾਡੀ ਗੱਲ ਸਹੀ ਆ। ਤਾਂ ਹੁਣ ਇਹ ਆ ਵੀ ਦੇਖੋ ਈਰਾਨ ਤਾਂ ਹਾਰਿਆ ਆ, ਈਰਾਨ ਨੂੰ ਪਤਾ ਆ ਵੀ ਸਾਡਾ ਹੋਰ ਕੀ ਨੁਕਸਾਨ ਕਰ ਲੈਣਗੇ, ਉਹਨਾਂ ਨੂੰ ਪਤਾ ਬੋਦਰ ਨਹੀਂ ਹੈ, ਉਹਨੂੰ ਬੋਦਰ ਨਹੀਂ, ਉਹਨੇ ਭਾਵੇਂ 10-20,000 ਬੰਦੇ ਮਾਰ ਦੋ ਕਿ 20-25,000 ਤੋਂ ਆਪ ਖੁਦ ਮਾਰ ਚੁੱਕੇ ਆ, ਉਹਨੂੰ ਫਰਕ ਹੀ ਨਹੀਂ ਪੈਂਦਾ, ਇਹ ਸੁਣੀ ਜਾਣ ਬੰਬ। ਤਾਂ ਅਮਰੀਕਾ ਨੂੰ ਕੀ ਕਰਨ, ਇਹਨਾਂ ਪੰਗਾ ਇਹ ਪੈ ਗਿਆ ਕਿ ਜੇ ਅਮਰੀਕਾ ਸੁਲਾ ਨਹੀਂ ਕਰਦੇ, ਜਿਹੜਾ ਦੁਨੀਆ ਬਾਕੀ ਦੀ ਬੈਠੀ ਆ ਉਹ ਤੇਲ ਡਿੱਗਦੀ ਆ, ਸ਼ਿਪ ਅੜੇ ਬੈਠੇ 2,000 ਦੇ ਲਾਗੇ ਹੈ, ਉਹ ਬਾਹਰ ਜਾ ਨਹੀਂ ਰਹੇ, ਸਾਰੀ ਦੁਨੀਆ ਨੂੰ ਬਿਲੀਅਨ ਤੱਕ ਘਾਟਾ ਪੈ ਰਿਹਾ, ਹੋਰ ਕੀ ਮਹਿੰਗਾਈ ਬਹੁਤ ਵੱਧ ਰਹੀ ਆ। ਇਧਰੋਂ ਮਿਡ ਟਰਮ ਵਿੱਚ ਇਲੈਕਸ਼ਨ ਹੋਣੇ ਆ ਅਮਰੀਕਾ 'ਚ, ਇੱਕ ਅੱਖੋਂ ਦੀ ਟਰੰਪ ਦੀ ਉਧਰ ਆ। ਹੁਣ ਤੋਂ ਚਾਹੁੰਦਾ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਆਵੇ ਕਹੇ ਲੈ ਟਰੰਪ ਛੱਡ ਪਰੇ, ਬਸ ਤੂੰ ਜਿੱਤ ਗਿਆ ਚੱਲੀਏ, ਖੋਤਾ ਲੱਭਦਾ ਫਿਰਦਾ, ਖੋਤਾ ਲੱਭਦਾ ਕੇ ਨਿਕਲ ਜਾਵਾਂ। ਤੇ ਸਹੀ ਹੈ ਇਹ ਗੱਲ, ਇਹਨਾਂ ਨੇ ਖੋਤੇ ਵੈਸੇ ਤਾਂ ਥੋੜਾ ਜਿਹਾ ਉਹ ਵੀ ਕੀਤਾ, ਆਪਣਾ ਪਾਕਿਸਤਾਨ ਵੀ ਆਇਆ ਖੋਤਾ ਬਣ ਗਿਆ ਉਹ ਵਿੱਚ ਜਾਣ ਕੇ ਪਾਇਆ, ਇਹ ਦੇਖਿਆ ਸੀ ਇਹਨੂੰ ਲੈਟਰ ਨੂੰ ਭੇਜਿਆ, ਉੱਤੇ ਨਾਂ ਲਿਖਦਾ ਵੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਕੀ ਲਿਖਣ ਵਾਲੇ, ਆਪ ਉਹਨੇ ਨੂੰ ਲੈਟਰ ਪਾਇਆ, ਤੁਸੀਂ ਸਾਡਾ ਸਮਝੌਤਾ ਕਰਾਓ, ਕਹੋ ਵੀ ਤੁਸੀਂ ਸਮਝੌਤਾ ਕਰਾ ਲੈ, ਦੱਸ। ਬਿਲਕੁਲ। ਪਰ ਤਾਂ ਇਹ ਦੇਖੋ ਇਹਦੇ ਇੰਨੀ ਬੇਇੱਜ਼ਤੀ ਯਾਰ, ਜਿੱਦਾਂ ਆਪਣੇ ਵੀ ਮੋਦੀ ਸਾਹਿਬ ਨੂੰ ਕਿਹਾ ਜਾਂਦਾ ਸੀ ਵੀ ਵਿਸ਼ਵ ਗੁਰੂ ਆਏ, ਉਸ ਤੋਂ ਬਾਅਦ ਇਸ ਵਾਰ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਕੁਝ ਵੀ। ਇਦਾਂ ਹੀ ਹੁਣ ਟਰੰਪ ਦੀ ਗੱਲ ਹੋਈ ਆ ਤੇ ਘੱਟੋ ਘੱਟ ਇਹ ਯੂਰਪ ਵਾਲੀਆਂ ਜਿੰਨੀਆਂ ਕੰਟਰੀਆਂ ਸੀ, ਇਹ ਇੱਕ ਵਾਰੀ ਹਾਕ ਮਾਰਦਾ ਸੀ ਸਾਰੇ ਖੜ ਜਾਂਦੇ ਸੀ ਯਾਰ, ਚਾਹੇ ਆਪਾਂ ਯੂਕਰੇਨ ਵਾਲੀ ਗੱਲ ਲਾ ਲਈਏ, ਚਾਹੇ ਆਪਾਂ ਈਰਾਨ ਵਾਲੀ ਗੱਲ ਇਰਾਕ ਵਾਲੀ ਲਾ ਲਈਏ, ਅਫਗਾਨਿਸਤਾਨ ਲਾ ਲਈਏ, ਸਾਰੇ ਨਾਟੋ ਵੱਲੋਂ ਲੜਦੇ ਰਹੇ। ਇਸ ਵੇਲੇ ਦੇਖੋ ਸਪੇਨ ਇੱਕ ਛੋਟਾ ਜਿਹਾ ਦੇਸ਼ ਹੈ, ਅੱਖਾਂ ਦਿਖਾਤੀਆਂ, ਉਹਨੇ ਪਹਿਲੇ ਹੀ ਦਿਨ ਹੀ ਉਹ ਕਹਿੰਦਾ ਅਸੀਂ ਨਹੀਂ ਮੰਨਦੇ, ਤੂੰ ਤਾਂ ਕਹਿੰਦਾ ਸਾਨੂੰ ਯੂਜ਼ ਕਰਦਾ, ਉਹਦੇ ਮਗਰੇ ਫਿਰ ਬਾਕੀ ਕੰਟਰੀਆਂ ਨੂੰ ਵੀ ਕਹਿਣਾ ਪਿਆ। ਪਰ ਔਖੇ ਉਹ ਯੂਕਰੇਨ ਤੋਂ ਸੀ ਵੀ ਯੂਕਰੇਨ ਦੇ ਵਿੱਚ ਬਕਾਇਦਾ ਜਿਹੜਾ ਆ ਇਹਨੇ ਉਦਾਂ ਦੀ ਸਪੋਰਟ ਉਹਨਾਂ ਦੀ ਕੀਤੀ ਨਹੀਂ, ਕਿਉਂਕਿ ਉਧਰ ਰਸ਼ੀਆ ਨਾਲ ਵੀ ਰੱਖਦਾ ਰਿਹਾ ਡੋਨਲਡ ਟਰੰਪ, ਉਹਨਾਂ ਨਾਲ ਵੀ ਉਹਨਾਂ ਭਾਈਵਾਲੀ ਹੈਗੀ, ਉਹਨਾਂ ਭਾਈਵਾਲੀ ਉਹਨਾਂ ਰੱਖਦਾ ਥੋੜਾ ਜਿਹਾ। ਇਹ ਵੀ ਚੌਧਰੀ ਬੈਠਾ, ਇਹਨੇ ਜਾ ਕੇ ਜਦੋਂ ਸਭ ਕੁਝ ਸਹੀ ਹੋ ਗਿਆ ਨਾ, ਰਿਟਾਇਰ ਹੋ ਗਿਆ, ਇਹਨੇ ਉੱਥੇ ਰਸ਼ੀਆ ਜਾ ਕੇ ਇਨਵੈਸਟਮੈਂਟ ਕਰਨੀ, ਤੇ ਦੇਖੀ ਚੱਲੀ ਮੇਰੀ ਪੂਰੇ ਨਾਲ ਦੋਸਤੀ ਪਾਈ ਆ, ਇਹਦੀ ਕੰਪਨੀ ਜਾ ਕੇ ਇਨਵੈਸਟਮੈਂਟ ਕਰਨੀ ਉੱਥੇ, ਬਿਜ਼ਨਸਮੈਨ ਬੰਦਾ ਆ, ਤੇ ਆਪਣੇ ਵਰਗੇ ਕਿੱਥੇ ਤਾਇਆ ਸਮਝ ਸਕਦੇ, ਵੱਡੀਆਂ ਖੇਡਾਂ ਭਾਈ ਵੱਡੀਆਂ। ਉਹ ਨਾਲੇ ਮਾਸਟਰ ਯਾਰ, ਮੈਂ ਤਾਂ ਉੜਦੀ ਖਬਰ ਸੁਣੀ ਆ, ਕੰਗਨਾ ਬਜਾਰੀ ਬੜੀ ਅਪਸੈਟ ਆ,
ਉਹ ਅੱਗੇ ਵੀ ਅਫਸਰ ਜਾਂਦੀ ਆ ਉਹ ਕਹਿੰਦੀ ਵੀ ਜਦੋਂ ਮੈਂ ਉੱਥੇ ਪਾਰਲੀਮੈਂਟ 'ਚ ਬੈਠੀ ਹੁੰਨੀ ਆ ਆੜਾ ਰਾਹੁਲ ਆ ਰਾਹੁਲ ਗਾਂਧੀ ਕਹਿੰਦੀ ਚੋਰੀ ਚੋਰੀ ਮੇਰੀ ਅੱਖਾਂ ਦੇਖ ਤੇ ਮੇਰੀ ਕਹਿੰਦੀ ਉਧਰ ਦੇਖਦਾ ਆ ਕਹਿੰਦੀ ਮੈਨੂੰ ਉਹਦੀ ਬੜੀ ਸ਼ਰਮ ਵੀ ਇਹ ਕੰਮ ਠੀਕ ਨਹੀਂਗਾ ਹੈ। ਹੁਣ 2 ਦਿਨ ਹੋਏ ਆ ਹੁਣ ਬਿਆਨ ਹੋਰ ਆ ਗਿਆ ਕਹਿੰਦੀ ਜੇ ਰਾਹੁਲ ਬੀਜੇਪੀ ਦੇ ਵਿੱਚ ਆ ਜਾਏ ਤੇ ਮੈਂ ਇਹਨਾਂ ਵਿਆਹ ਕਰਾਉਣ ਨੂੰ ਤਿਆਰ ਆ। ਮੈਨੂੰ ਤਾਂ ਲੱਗਦਾ ਕਹਿੰਦੀ ਆ ਮੇਰੇ ਨਾਲ ਦੇਖ ਮੈਂ ਵੀ ਖੜੀ ਆ। ਨਹੀਂ ਇਹ ਤਾਂ ਮੈਨੂੰ ਲੱਗਦਾ ਰੱਖੀ ਐਸੇ ਲਈ ਹੈ ਬੀਜੇਪੀ ਨੇ ਕਿ ਵੀ ਹਾਂ ਵੀ ਬੀਜੇਪੀ ਨੂੰ ਥੋੜੀ ਜਿਹੀ ਪਬਲਿਸਿਟੀ ਦੀ ਲੋੜ ਹੈ ਤਾਂ ਫਿਰ ਇਹਨੂੰ ਕੱਢ ਦੋ ਬਾਹਰ। ਦੱਸ ਪਹਿਲਾਂ ਕਿਹੜੀ ਗੱਲ ਗਈ ਹੁਣ ਕਿਹੜੀ ਗੱਲ ਕਹਿੰਦੀ ਕੋਈ ਹੈ ਇਹਦਾ ਹੁਣ ਇਹਨੇ ਤਾਇਆ ਦੇਖੋ ਆਪਾਂ ਟੈਕਨੀਕਲੀ ਗੱਲ ਆਖਦੇ ਚਲੋ ਇਨਸਾਨ ਆ ਇਹ ਤੁਹਾਡੀ ਗੱਲ ਵਿੱਚ ਰਹਿ ਗਈ। ਮੈਂ ਤਾਂ ਕਹਿੰਦਾ ਇਹ ਨਾ ਜਿਵੇਂ ਬਾਲੀਵੁੱਡ ਵਾਲਿਆਂ ਨੇ ਰਾਖੀ ਸਾਹਿਬ ਅੰਦਰ ਰੱਖੀ ਹੈ ਇਹ ਬੀਜੇਪੀ ਨੇ ਇਹ ਰੱਖੀ ਆ ਨਹੀਂ ਇਹ ਵੀ ਗੱਲ ਇਹਦੀ ਸਹੀ ਆ ਲਵੀ ਦੀ ਪਰ ਤਾਇਆ ਦੀ ਦੇਖੋ ਆਪਾਂ ਟੈਕਨੀਕਲੀ ਗੱਲ ਕਰਦੇ ਜਿੱਦਾਂ ਆਪਾਂ ਕਹਿ ਲਓ ਕਿ ਵਕੀਲ ਜੇ ਆਪਾਂ ਅਦਾਲਤ ਵਿੱਚ ਇਸ ਗੱਲ ਨੂੰ ਚੈਲੰਜ ਕਰਨਾ ਹੋਵੇ ਰਾਹੁਲ ਗਾਂਧੀ ਉਹ ਹੈਗਾ ਆ ਵਿਰੋਧੀ ਧਿਰ ਦਾ ਨੇਤਾ ਉਹਦਾ ਮੋਹਰੇ ਬਹਿੰਦਾ ਮੋਢਲੀ ਸੀਟ ਆ ਉਹਦੀ ਇਹ ਨਾ ਮਿਨਿਸਟਰ ਆ ਨਾ ਕੁਝ ਹੋ ਰਿਹਾ ਪਹਿਲਾਂ ਮੋਹਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬਹਿੰਦਾ ਉਹ ਤੋਂ ਪਿੱਛੇ ਮਿਨਿਸਟਰ ਬਹਿੰਦੇ ਆ ਫਿਰ ਰਾਜ ਸਭਾ ਦੇ ਮਿਨਿਸਟਰ ਬਹਿੰਦੇ ਆ ਫਿਰ ਸੀਨੀਅਰ ਬੰਦੇ ਬੈਠੇ ਆ ਫਿਰ ਇਹ ਕਿਤੇ ਪਿੱਛੇ ਬੈਠੀ ਜਾ ਕੇ ਹੁਣ ਤੁਸੀਂ ਇਹ ਦੇਖੋ ਵੀ ਇਹ ਰਾਹੁਲ ਗਾਂਧੀ ਨੂੰ ਮੋਹਰੇ ਦੇਖ ਸਕਦੀ ਹੈ ਬੱਸ ਦੇ ਵਿੱਚ ਜਿਹੜਾ ਪਿਛਲੀ ਸਵਾਰੀ ਵਾਲਾ ਬੰਦਾ ਦੇਖ ਸਕਦਾ ਹੁੰਦਾ ਕਿ ਮੋਹਰੇ ਬੈਠਾ ਸਭ ਤੋਂ ਦੇਖ ਸਕਦਾ ਦੇਖੂ ਦੇਖੂਗਾ। ਹੁਣ ਇਹ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਹਿ ਦਿੱਤਾ ਵੀ ਮੇਰੇ ਹੱਥ ਕੈਮਰੇ ਲੱਗੇ ਹੋਣੇ ਆ ਕੈਮਰੇ ਲੱਗ ਦੇਖਣੇ ਚਾਹੀਦੇ ਪਿੱਛੇ ਪਰ ਦੂਜੇ ਪਾਸੇ ਇਹ ਕਹੀ ਜਾਂਦੀ ਆ ਵੀ ਭਾਜਪਾ ਦੇ ਝਾਜ ਵੀ ਉਹ ਮੈਂ ਉਹਨੂੰ ਵਿਆਹ ਕਰਾ ਲੂੰਗੀ ਮੈਂ ਉਹਨਾਂ ਵਿਆਹ ਕਰਾ ਲੂੰਗਾ ਫੇਰ ਸ਼ਰਮ ਨਹੀਂ ਹਨਾ ਤੇ ਇਹਦਾ ਸ਼ੁਰੂ ਤੋਂ ਹੀ ਇਹੀ ਰਿਹਾ ਆ ਵੀ ਚਲੋ ਠੀਕ ਆ ਇੱਕ ਕੋਈ ਉਹ ਕਿਸੇ ਨੇ ਹੋਰ ਨੇ ਵੀ ਕਿਹਾ ਸੀ ਨਾ ਕਿ ਕੰਗਣਾ ਬਹੁਤ ਫਿੱਟ ਆ ਉਹ ਤਾਂ ਥੱਲੇ ਕਾਫੀ ਉਹਨਾਂ ਨੇ ਕਿਹਾ ਜੀ ਇਹ ਤਾਂ ਯੋਗਾ ਬਹੁਤ ਕਰਦੀ ਆ ਦੇਖੋ ਹੋਰ ਕੋਈ ਲੋਕ ਸਭਾ ਦੇ ਵਿੱਚ ਮੈਂਬਰ ਜਿਹੜੀ ਇੰਨੀ ਫਿੱਟ ਨਹੀਂ ਹੈਗੀ ਬੜੀ ਐਕਸਰਸਾਈਜ਼ ਕਰਦੀ ਆ ਪਰ ਤਾਇਆ ਜੀ ਹੋਰ ਦੇਖਿਆ ਜਾਵੇ ਵੀ ਇਹਦੀ ਫਿਟਨੈਸ ਹੀ ਇਹਦਾ ਰਾਜ ਆ ਹੋਰ ਤਾਂ ਇਹਦੇ ਕੋਲ ਮੈਨੂੰ ਲੱਗਦਾ ਨਹੀਂ ਕਿਸੇ ਕੰਮ ਥੱਲੇ ਪਾਇਆ ਸੀ ਮੈਂ ਕਹਿੰਦੇ ਵੀ ਜੇ ਫਿਟ ਨਾ ਹੋਵੇ ਤੈਨੂੰ ਪੁੱਛਣਾ ਕਹਿੰਦੇ ਤਾਈਓ ਤੇ ਨਹੀਂ ਤਾਂ ਨੰਬਰ ਮੈਂ ਘੁੰਮ ਬੀਏ ਵਿੱਚ ਚਲੇ ਗਿਆ ਕਹਿੰਦਾ ਹੋ ਸਕਦਾ ਰਾਹੁਲ ਗਾਂਧੀ ਦਾ ਨਹੀਂ ਮੇਰਾ ਨੰਬਰ ਕਿਆ ਲੱਗ ਕਿਉਂਕਿ ਮੈਨੂੰ ਲੱਗਾ ਪਤਾ ਨੂੰ ਕੰਗਣਾ ਵਿਆਹ ਕਰਨ ਦੇ ਆਏ ਹੋਏ ਕਹਿੰਦਾ ਮੇਰਾ ਨੰਬਰ ਲੱਗ ਜਵੇ